ਛੜਿਆ ਜਾਗ ਪਈ ਉਹ ਹੁਣ ਜਾਗੋ ਆਇਆ, ਸੁੱਤ ਨੂੰ ਜਗਾ ਲੈ ਰੁੱਠ ਨੂੰ ਮਨਾ ਲੈ, ਸੌਣ ਚਿੜੀ ਕਲ ਲਾ ਲੈ ਬਈ ਹੁਣ ਜਾਗੋ ਆਇਆ, ਜੱਟਾ ਜਾਗ ਪਈ ਉਹ ਹੁਣ ਜਾਗੋ ਆਇਆ। ਅੱਛਾ ਇਹ ਦੱਸਿਓ ਮਾਨਕ ਸਾਹਿਬ ਨਾਲ ਵੀ ਤੁਹਾਡਾ ਕੋਈ ਆਇਆ ਸੀ? ਅੱਛਾ ਜਦੋਂ ਲੱਗਾ ਵੀ ਸਟਾਰਟਅਪ ਕੀਤਾ ਤੁਸੀਂ, ਕਿੱਡਾ ਔਖਾ ਲੱਗਦਾ ਫੀਮੇਲ ਆਰਟਿਸਟ ਨੂੰ ਫੀਲਡ 'ਚ ਆਪਣਾ ਨਾਮ ਬਣਾਉਂਦਿਆਂ ਜਾਂ ਗਾਣਾ ਲੈ ਕੇ ਆਉਣ ਲੱਗਿਆ, ਆਪਣੇ ਪ੍ਰੋਜੈਕਟ ਲੈ ਕੇ ਆਉਣ ਲੱਗਿਆ? ਇਹ ਤੁਹਾਡੇ 10 ਗਾਣੇ ਚਲੋ ਤੁਹਾਡੇ ਚਲੇ ਗਏ, ਤੁਹਾਨੂੰ ਨਹੀਂ ਕੁਛ ਆਇਆ, ਇੱਕ ਗਾਣਾ ਵਿੱਚੋਂ ਹਿੱਟ ਹੋ ਗਿਆ ਤਾਂ ਤੁਹਾਡਾ ਸਾਰਾ ਅਗਲਾ ਪਿਛਲਾ ਹਿਸਾਬ ਪੂਰਾ ਬਰਾਬਰ ਹੋ ਜਾਏਗਾ ਮੇਰੇ ਹਿਸਾਬ ਨਾਲ, ਜਿੰਨਾ ਕੁ ਮੈਂ ਜਾਣਦੀ ਹਾਂ। ਤੇ ਉਹ ਜਿਹੜਾ ਕੈਬ ਵਾਲਾ ਸੀ ਨਾ, ਉਹ ਰਸਤੇ 'ਚ ਉਹਨੇ ਗੱਲਾਂ ਕਰਨ ਲੱਗ ਪਏ ਤੇ ਉਹਨੂੰ ਪੁੱਛਣ ਡਿਆ ਪਿਆ ਵੀ ਕਿੱਥੇ ਚੱਲਾਂ, ਵੀ ਜਾਣਦੇ ਨਹੀਂ ਸੀ ਇੱਕ ਨੂੰ, ਵੀ ਜਿਵੇਂ ਆਮ ਉਬਰ ਜਾਂ ਕੈਬ ਆਪਾਂ ਕਰ ਲਈਦੀ ਆ, ਤੇ ਉਹਦਾ ਪੁੱਛਣ ਡਿਆ ਪਿਆ ਵੀ ਮਿਊਜ਼ਿਕ ਕਰਨ ਚੱਲੇ ਸੀ, ਕੋਈ ਗਾਣਾ ਪ੍ਰੋਜੈਕਟ ਕਰਨ ਡਿਆ। ਤੇ ਉਹ ਵੀ ਸ਼ੌਕੀਨ ਸੀ ਜਾਂ ਗਾਉਂਦਾ ਸੀ, ਤੇ ਉਹਨੇ ਆਖਿਆ ਫਿਰ ਆਪਸ ਇੰਟਰੋਡਕਸ਼ਨ ਹੋ ਗਈ ਨਾ, ਚੱਲ ਮੈਨੂੰ ਵੀ ਮਿਲਾ ਦੇ ਆਪਣੀ ਟੀਮ ਨੂੰ। ਆਉਂਦਾ ਫਿਰ ਉਹ ਜਿਹੜੇ ਅਸੀਂ ਸਾਡੇ 3-4 ਮੁੰਡੇ ਸਾਂ ਉਹਨਾਂ ਨੂੰ ਮਿਲਿਆ, ਤੇ ਉਹਦਾ ਨਾਂ ਦਾ ਸ਼ੁਭ ਆ। ਰਣਜੀਤ ਬਾਵਾ ਵੱਡਾ ਆਰਟਿਸਟ ਆ, ਵੱਡਾ ਸਿੰਗਰ ਆ, ਤੇ ਤੁਹਾਡਾ ਆਇਆ ਉਹਦੇ ਨਾਲ ਬੋਲੀਆਂ। ਤੇ ਕਿਸ ਤਰ੍ਹਾਂ ਹੁੰਦੀ ਇਸ ਤਰ੍ਹਾਂ ਦੀ ਕੋਲੈਬੋਰੇਸ਼ਨ, ਕਿਸ ਤਰ੍ਹਾਂ ਹੁੰਦੀ? ਉਹ ਪੇਡ ਹੁੰਦੀ ਆ ਜਾਂ ਤੁਹਾਡੇ ਵੱਲੋਂ ਆਫਰ ਹੁੰਦੀ ਆ, ਉੱਧਰੋਂ ਆਫਰ ਹੁੰਦੀ, ਕਿਸ ਤਰ੍ਹਾਂ ਦੀਆਂ ਸਿਚੁਏਸ਼ਨਲ ਹੁੰਦੀ? ਮੈਨੂੰ ਤਾਂ ਇੱਥੇ ਦੇ ਆਰਟਿਸਟ ਇਹ ਕਹੋ ਕਿ ਕਿਹੜਾ ਨਹੀਂ ਵਧੀਆ ਲੱਗਦਾ, ਸਾਰੇ ਇੱਕ ਤੋਂ ਇੱਕ ਨੇ, ਤੇ ਹੀਰੇ ਮੈਨੂੰ ਲੱਗਦਾ ਸਾਰੇ ਤੁਹਾਡੇ ਕੋਲ ਨੇ। ਵੀਰ ਸਿੰਘ ਤਾਂ ਉਹ ਹੀ ਇਜ਼ ਮਾਈ ਫੇਵਰੇਟ। ਉਹ ਤਾਂ ਕਹਿ ਲਓ ਕਿ ਮੈਂ ਜਿੱਦਾਂ ਬੱਚਾ ਨਹੀਂ ਹੁੰਦਾ ਆਪਣਾ ਛੋਟਾ ਭਰਾ, ਹੀ ਇਜ਼ ਲਾਈਕ ਦੈਟ। ਕੁਛ ਹੋਰ ਵੀ ਤੁਹਾਡੇ ਕੋਲ ਰੂਪੀ ਸੁਣਾਂਗੇ। ਪਹਿਲਾਂ ਇਹ ਦੱਸਿਓ ਵੀ ਤੁਹਾਨੂੰ ਆਰਟਿਸਟ ਹੁਣ ਲਾਹੌਰ ਬੈਠੇ ਆ, ਪਾਕਿਸਤਾਨ ਬੈਠੇ ਆ, ਇੱਥੋਂ ਦੇ ਆਰਟਿਸਟ ਕਿਹੜੇ ਵਧੀਆ ਲੱਗਦਾ ਤੇ ਜਿਹਦੇ ਨਾਲ ਚਾਹੋ ਵੀ ਆਉਣ ਵਾਲੇ ਟਾਈਮ 'ਚ ਕੋਲੈਬੋਰੇਸ਼ਨ ਹੋਵੇ ਜਾਂ ਉਹਨਾਂ ਨਾਲ ਕੋਈ ਗੱਲਬਾਤ ਹੋਵੇ ਜਾਂ ਕੋਈ ਗਾਣਾ ਆਵੇ ਇੱਦਾਂ ਦਾ ਕੋਈ, ਜਾਂ ਪੁਰਾਣਿਆਂ 'ਚ ਕਿਹੜਾ ਵਧੀਆ ਆਰਟਿਸਟ ਲੱਗਦਾ? ਸਾਡਾ ਅੱਜ ਕੱਲ੍ਹ ਉਹੀ ਹਾਲ ਚਾਲ ਵੇ, ਜਿਹੜਾ ਪਿਆਰ ਵਿੱਚ ਹੁੰਦਾ ਸਭ ਨਾਲ ਵੇ, ਨਾ ਹੀ ਲੱਗਦਾ ਏ ਦਿਲ, ਨਾ ਹੀ ਲੱਗਦੀ ਏ ਅੱਖ, ਨਾ ਹੀ ਲੱਗਦੇ ਜ਼ਮੀਨ ਉੱਤੇ ਪੈਰ, ਸੱਜਣਾ ਦੀ ਲੱਤ ਲੱਗ ਗਈ, ਹੋ ਸੱਜਣਾ ਦੀ ਲੱਤ ਲੱਗ ਗਈ, ਦਿਨ ਲੰਘਦਾ ਨਹੀਂ ਵੇਖਿਆ ਬਗੈਰ, ਸੱਜਣਾ ਦੀ ਲੱਤ ਲੱਗ ਗਈ, ਹਾਏ ਸੱਜਣਾ ਦੀ ਲੱਤ ਲੱਗ ਗਈ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਨਾਸਰ ਢਿੱਲੋਂ ਪੋਡਕਾਸਟ ਤੇ ਪੰਜਾਬੀ ਲੈਬ ਤੇ। ਤੁਸੀਂ ਸਾਡੇ ਸਟੋਰੀਜ਼ ਵੇਖਦੇ ਹੋ, ਇਹਦੇ ਨਾਲ ਦੇ ਨਾਲ ਆਪਾਂ ਪੋਡਕਾਸਟ ਸ਼ੁਰੂ ਕੀਤੇ ਨੇ। ਸਾਡੇ ਕੋਲ ਜਿਹੜੇ ਚੜ੍ਹਦੇ ਪੰਜਾਬ ਤੋਂ ਜਾਂ ਪੂਰੀ ਦੁਨੀਆ ਤੋਂ ਜਿਹੜੇ ਪੰਜਾਬੀ ਜ਼ੁਬਾਨ ਨਾਲ, ਪੰਜਾਬ ਨਾਲ ਤਾਲੁਕ ਰੱਖਣ ਵਾਲੇ ਲੋਕ ਨੇ ਹੁੰਦੇ ਨੇ, ਉਹਨਾਂ ਦੀ ਪੋਡਕਾਸਟ, ਉਹਨਾਂ ਦੀ ਜ਼ਿੰਦਗੀ ਦਾ ਹਵਾਲ ਤੁਹਾਡੇ ਰੂਬਰੂ ਰੱਖੀਦਾ ਪੋਡਕਾਸਟ ਤੇ ਉਰਫ ਲਿਚ ਗਲੀਚੀਆਂ। ਉਹ ਗਿੱਲ ਸਾਹਿਬ ਫਿਰ ਮੈਂ ਘੜੀ ਦੱਸਣਾ ਪੈਂਦਾ ਨਾ, ਜਿਹੜਾ ਨਵਾਂ ਗੈਸਟ ਆਉਂਦਾ ਉਹ ਕਨਫਿਊਜ਼ ਹੁੰਦਾ ਵੀ ਇਹ ਲਿਚ ਗਲੀਚੀਆਂ ਕੀ ਹੈ। ਉਹ ਗਿੱਲ ਸਾਹਿਬ ਆਉਂਦੇ ਵੀ ਇਹ ਮੇਰੇ ਨਾਲ ਪਹਿਲਾਂ ਤਾਰਫ ਕਰਾਦਾ, ਰੂਪੀ ਢਿੱਲੋਂ ਬਹੁਤ ਸੋਹਣੇ ਸਿੰਗਰ ਨੇ, ਪੰਜਾਬ ਤੋਂ ਨੇ, ਇੰਡੀਆ ਪੰਜਾਬ ਤੋਂ, ਹੁਣ ਵੈਸੇ ਯੂਕੇ ਰਹਿੰਦੇ ਨੇ, ਯੂਕੇ ਸ਼ਰੀਫ ਰਹਿੰਦੇ ਨੇ ਯੂਕੇ ਸ਼ਰੀਫ। ਤੇ ਰੂਪੀ ਆਂਦੇ ਨਾ, ਗਿੱਲ ਸਾਹਿਬ ਗੁਰਭਜਨ ਗਿੱਲ ਸਾਹਿਬ ਆਂਦੇ ਵੀ ਪੋਡਕਾਸਟ ਦਾ ਮਤਲਬ ਹੈ ਵੀ ਲਿਚ ਗਲੀਚੀਆਂ। ਜੇ ਪੰਜਾਬੀ 'ਚ ਤੁਸੀਂ ਪਿਓਰ ਪੰਜਾਬੀ 'ਚ ਕਰਨਾ ਤਾਂ ਲਿਚ ਗਲੀਚੀਆਂ, ਤਾਂ ਆਪਾਂ ਲਿਚ ਗਲੀਚੀਆਂ ਲਾਈਟ ਜਿਹੀਆਂ ਗੱਲਾਂ ਕਰਨੀਆਂ ਰੂਬੀ ਨਾਲ। ਰੂਬੀ ਵੈਸੇ ਤਾਂ ਜਿਹੜੇ ਸਿੰਗਰ ਨੇ, ਰਣਜੀਤ ਬਾਵਾ ਦੇ ਨਾਲ ਤੁਹਾਡਾ ਰੀਸੈਂਟਲੀ ਆਇਆ ਗਾਣਾ ਆਇਆ, ਤੇ ਸਟੇਜ ਜਿਹੜੇ ਨੇ ਉਹ ਵੀ ਤੁਸੀਂ ਸਟੇਜ ਵੀ ਪਰਫਾਰਮ ਕਰਦੇ ਹੋ, ਤੇ ਕਿਹਦੇ ਨਾਲ ਕੀਤੇ ਸਟੇਜ? ਫਿਰ ਆਪਣੇ ਬਾਕੀ ਗੱਲਾਂ ਫਿਰ ਕਰਦੇ ਆਪਾਂ। ਠੀਕ ਹੈ ਜੀ। ਪਹਿਲਾਂ ਤਾਂ ਤੁਹਾਡੇ ਚੈਨਲ ਦੇ ਸਾਰੇ ਜਿਹੜੇ ਲਿਸਨਰਸ ਹੈਗੇ ਆ, ਸਬਸਕ੍ਰਾਈਬਰ ਹੈਗੇ ਆ, ਉਹਨਾਂ ਨੂੰ ਮੇਰੇ ਵੱਲੋਂ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਚੈਨਲ 'ਤੇ ਟਾਈਮ ਦਿੱਤਾ ਹੈ। ਅਤੇ ਦੂਸਰੀ ਗੱਲ, ਮੈਂ ਥੈਂਕ ਯੂ ਕਰਨਾ ਚਾਹੂੰਗੀ ਜਿਹੜੇ ਆ ਇੱਥੇ 34th ਐਨੂਅਲ ਜਿਹੜਾ ਤੁਹਾਡਾ ਪੰਜਾਬੀ ਜ਼ੁਬਾਨ ਦਾ ਕਾਂਗਰਸ ਕਾਨਫਰੰਸ ਹੁੰਦੀ ਆ, ਉਹਨਾਂ ਨੇ ਮੈਨੂੰ ਇੱਥੇ ਇਨਵਾਈਟ ਕੀਤਾ ਸੀ। ਉਹਨਾਂ ਦੇ ਜ਼ਰੀਏ ਹੀ ਤੁਹਾਡੇ ਨਾਲ ਮਿਲਣ ਦਾ ਵੀ ਮੈਨੂੰ ਮੌਕਾ ਮਿਲਿਆ, ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਬਾਕੀ ਰਹੀ ਗੱਲ ਪਰਫੋਰਮੈਂਸ ਦੀ, ਕਿ ਉਹ ਮੈਂ ਕਾਫੀ ਸਮੇਂ ਤੋਂ, ਮਤਲਬ ਕਹਿ ਲਓ ਕਿ ਮੈਂ ਟੀਨ ਏਜ ਤੋਂ ਹੀ ਸਟਾਰਟ ਕਰ ਲਿਆ ਸੀ। ਅਤੇ ਫਿਰ ਮੇਰੀ ਰਿਕਾਰਡਿੰਗਸ ਉਸ ਤੋਂ ਬਾਅਦ ਕੁਲਦੀਪ ਪਾਰਸ ਨਾਲ ਫਸਟ ਟਾਈਮ ਹੋਈਆਂ ਸੀ, ਅਤੁਲ ਸ਼ਰਮਾ ਜੀ ਦੇ ਮਿਊਜ਼ਿਕ ਦੇ ਵਿੱਚ, ਕੈਟਰੈਕ ਕੰਪਨੀ ਹੁੰਦੀ ਸੀਗੀ। ਅਤੇ ਫਿਰ ਮੇਰਾ ਥੋੜ੍ਹਾ ਜਿਹਾ ਪੌਜ਼ ਆ ਗਿਆ ਲਾਈਫ ਦੇ ਵਿੱਚ, ਮੈਰਿਜ ਹੋ ਗਈ, ਪ੍ਰਾਇਓਰਿਟੀਜ਼ ਚੇਂਜ ਹੋ ਗਈਆਂ, ਅਤੇ ਉਹ ਆਪਣੇ ਘਰ ਗ੍ਰਸਤੀ 'ਤੇ ਥੋੜ੍ਹਾ ਜਿਹਾ ਟਾਈਮ ਦੇਣਾ ਸੀਗਾ, ਉਹ ਦੇ ਕੇ ਅਤੇ ਹੁਣ ਥੋੜ੍ਹੇ ਫਰੀ ਹੋਏ ਆ।
ਅੱਛਾ, ਇਹ ਦੱਸਿਓ ਮਾਨਕ ਸਾਹਿਬ ਨਾਲ ਵੀ ਤੁਹਾਡਾ ਕੋਈ ਆਇਆ ਸੀ? ਮਾਨਕ ਸਾਹਿਬ ਨੇ ਨਹੀਂ, ਮੈਂ ਬਹੁਤ ਛੋਟੀ ਸੀਗੀ, ਅੱਛਾ, ਮੈਂ ਸਕੂਲ ਜਾਂਦੀ ਸੀ। ਸੁਰਿੰਦਰ ਸ਼ਿੰਦੇ ਹੋਣਾ? ਹਾਂਜੀ, ਸੁਰਿੰਦਰ ਸ਼ਿੰਦਾ, ਕੁਲਦੀਪ ਮਾਨਕ ਹੋਣਾ ਨਾਲ ਮੈਂ ਸਟੇਜਿਸ ਕੀਤੀਆਂ ਨੇ। ਸਟੇਜਿਸ ਕੀਤੀ? ਉਹ ਵੀ ਮੈਨੂੰ ਜਦੋਂ ਕੋਈ ਛੋਟੀ ਛੋਟੀ ਹੁੰਦੀ ਸੀ ਤੇ ਉਹ ਮੈਂ, ਕਿਉਂਕਿ ਉਹ ਸੋਲੋ ਸਿੰਗਰ ਸੀਗੇ ਬੇਸਿਕਲੀ, ਤੇ ਘੱਟ ਲੈ ਕੇ ਜਾਂਦੇ ਸੀ। ਜਦੋਂ ਕਿਤੇ ਡਿਮਾਂਡ ਆਉਂਦੀ ਸੀ ਫੀਮੇਲ ਆਰਟਿਸਟ ਦੀ, ਉਦੋਂ ਲੈ ਕੇ ਜਾਂਦੇ ਸੀ। ਤੇ ਪਰਮਾਨੈਂਟ ਉਹਨਾਂ ਨਾਲ ਕੋਈ ਘੱਟ ਹੀ ਹੁੰਦੀਆਂ ਸੀ ਕੁੜੀਆਂ। ਤੇ ਫਿਰ ਕਈ ਵਾਰੀ ਦਿੱਕਤ ਆ ਜਾਂਦੀ ਸੀ, ਤੇ ਜਦੋਂ ਦਿੱਕਤ ਆ ਜਾਂਦੀ ਸੀ ਤੇ ਫਿਰ ਮੈਂ ਨੈਕਸਟ ਡੋਰ ਨੇਬਰ ਸੀ ਮਾਨਕ ਭਾਜੀ ਦੀ। ਸੋ ਮਾਨਕ ਫੈਮਿਲੀ ਇਜ਼ ਲਾਈਕ ਮਾਈ ਫੈਮਿਲੀ। ਤੇ ਉਹ ਮਦਰ ਟਰਸਟ ਕਰਦੇ ਸੀ ਉਹਨਾਂ ਨਾਲ, ਤੇ ਫਿਰ ਉਹਨਾਂ ਨਾਲ ਮੈਂ ਚਲੀ ਜਾਂਦੀ ਸੀ। ਠੀਕ ਹੈ। ਇਹ ਪਹਿਲਾਂ ਜਦੋਂ ਇੰਡੀਆ ਸੀ ਤੁਸੀਂ ਫਿਰ ਉਦੋਂ ਦੀਆਂ? ਹਾਂਜੀ ਹਾਂਜੀ। ਤੇ ਹੁਣ ਯੂਕੇ ਵੀ ਉੱਥੇ ਪਰਫਾਰਮੈਂਸ ਹੁੰਦੀਆਂ ਸਟੇਜ ਵਗੈਰਾ ਜਾਂ? ਹੁਣ ਮੈਂ ਸ਼ੁਰੂ ਕੀਤਾ ਆ 2-3 ਸਾਲ ਤੋਂ। ਕੋਵਿਡ ਦੇ ਵਿੱਚ ਮੇਰਾ ਜਿਹੜਾ ਬਿਜ਼ਨਸ ਉਹ ਬਿਊਟੀ ਨੂੰ ਰਿਲੇਟ ਕਰਦਾ ਸੀਗਾ, ਤੇ ਉਹਦੇ ਤੇ ਇੱਕ ਲੰਬਾ ਪੌਜ਼ ਆ ਗਿਆ ਸੀ। ਕਿਉਂ 2000 ਕੋਵਿਡ ਤੋਂ ਬਾਅਦ ਕੀ ਬਿਊਟੀ ਵਾਲੇ ਪਾਸੇ ਨਹੀਂ ਲੋਕ ਆਉਂਦੇ? ਨਹੀਂ, ਆਉਂਦੇ ਤੇ ਹੈਗੇ ਆ। ਉਸ ਟਾਈਮ ਤੇ ਨਾ ਯੂਕੇ ਦੇ ਵਿੱਚ ਬਹੁਤ ਜ਼ਿਆਦਾ ਸੀਰੀਅਸ ਲੋਕਡਾਊਨ ਹੋ ਗਿਆ ਸੀ, ਤੇ ਬਿਊਟੀ ਇੰਡਸਟਰੀ ਬਹੁਤ ਜ਼ਿਆਦਾ ਅਫੈਕਟਡ ਹੋਈ ਸੀ, ਕਿਉਂਕਿ ਕ੍ਰਾਸ ਇਨਫੈਕਸ਼ਨਸ ਉਹਦੇ ਜ਼ਰੀਏ ਜ਼ਿਆਦਾ ਹੁੰਦੇ ਆ। ਇਸ ਕਰਕੇ ਉਹ ਬਿਲਕੁਲ ਹੀ 1.5 ਸਾਲ ਬੰਦ ਰਿਹਾ ਸੀਗਾ, ਤੇ ਮੇਰੇ ਕੋਲ ਕੁਝ ਕਰਨ ਨੂੰ ਨਹੀਂ ਸੀ। ਤੇ ਫਿਰ ਮਿਊਜ਼ਿਕ ਤਾਂ, ਜਿਹਦੇ ਬੰਦੇ ਕੋਲ ਮਿਊਜ਼ਿਕ ਹੈਗਾ ਉਹ ਫਿਰ ਇਕੱਲਾ ਵੀ ਠੀਕ ਰਹਿੰਦਾ ਆ। ਕੰਪਨੀ ਹੁੰਦੀ ਨਾ ਮਿਊਜ਼ਿਕ ਦੀ, ਉਦੋਂ ਫਿਰ ਮੈਂ ਇਹਦਾ ਸਹਾਰਾ ਲਿਆ, ਤੇ ਉਹ ਬਾਅਦ ਵਿੱਚ ਹੁਣ ਇੱਕ ਤਰ੍ਹਾਂ ਪ੍ਰੋਫੈਸ਼ਨ ਬਣ ਰਿਹਾ ਮੇਰਾ। ਆਸਾ ਫਿਰ ਤੁਸੀਂ ਮਾਰਕੀਟ ਆ ਰਹੇ ਹੋ? ਹਾਂਜੀ ਹਾਂਜੀ, ਹੁਣ ਤਾਂ ਟਾਈਮ ਕੱਢ ਰਹੀ ਹਾਂ ਮੈਂ ਕਾਫੀ। ਕਿਹੜਾ ਗਾਣਾ ਰੀਸੈਂਟਲੀ ਆਇਆ ਤੁਹਾਡਾ? ਰੀਸੈਂਟਲੀ ਮੇਰਾ ਰਣਜੀਤ ਬਾਵਾ ਦੇ ਨਾਲ ਆਇਆ ਹੈ, ਬੋਲੀਆਂ। ਹਾਂਜੀ, ਜਾਗੋ ਦੀਆਂ ਬੋਲੀਆਂ। ਬਹੁਤ ਫੇਮਸ ਮਿਊਜ਼ਿਕ ਡਾਇਰੈਕਟਰ ਨੇ DJ ਫਰੈਂਜ਼ੀ, ਯੂਕੇ ਤੋਂ ਹੀ, ਤੇ ਉਹਨਾਂ ਦਾ ਮਿਊਜ਼ਿਕ ਹੈ। ਤੇ ਵੀਡੀਓ ਵੀ ਬਹੁਤ ਅੱਛੀ ਹੋਈ ਆ। ਵੀਡੀਓ 'ਚ ਖੈਰ ਮੈਂ ਨਹੀਂ ਹੈਗੀ, ਬਿਕੋਜ਼ ਮੈਂ ਯੂਕੇ ਸੀ ਜਦੋਂ ਉਹਨਾਂ ਨੇ ਵੀਡੀਓ ਕੀਤੀ, ਪਰ ਗਾਣੇ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ, ਔਰ ਮੈਨੂੰ ਵੀ ਉਹਦੇ ਨਾਲ ਕਾਫੀ ਰਿਸਪੌਂਸ ਅੱਛਾ ਮਿਲ ਰਿਹਾ। ਬੋਲੀਆਂ ਕੁਛ ਸੁਣਾ ਵੀ ਜਦੋਂ ਲੱਗਦੇ ਆ? ਬੋਲੀਆਂ ਵੀ ਸੁਣਾ ਦਿੰਦੇ। ਉਹ ਹੈਗਾ ਆ, ਜੱਟਾ ਜਾਗ ਪਈ ਉਹ ਹੁਣ ਜਾਗੋ ਆਇਆ, ਛੜਿਆ ਜਾਗ ਪਈ ਉਹ ਹੁਣ ਜਾਗੋ ਆਇਆ, ਸੁੱਤ ਨੂੰ ਜਗਾ ਲੈ ਰੁੱਠ ਨੂੰ ਮਨਾ ਲੈ, ਸੋਹਣੀ ਚਿੜੀ ਕੱਲ ਲਾ ਲੈ ਬਈ ਹੁਣ ਜਾਗੋ ਆਇਆ, ਜੱਟਾ ਜਾਗ ਪਈ ਉਹ ਹੁਣ ਜਾਗੋ ਆਇਆ। ਇਸ ਤਰ੍ਹਾਂ ਦੀਆਂ ਅਸੀਂ ਵਿੱਚ ਫਿਰ ਉਹਨਾਂ ਦੇ ਰਣਜੀਤ ਬਾਵਾ ਦਾ ਟੱਪਾ ਆ ਜਾਂਦਾ, ਫਿਰ ਮੇਰਾ ਆ ਜਾਂਦਾ ਇਸ ਤਰ੍ਹਾਂ। ਅੱਛਾ ਵੀ ਬੋਲੀਆਂ ਪਿਓਰ ਵਿਆਹਾਂ ਤੇ? ਹਾਂਜੀ, ਉਹ ਇੱਕ ਤਰ੍ਹਾਂ ਐਂਥਮ ਬਣ ਗਿਆ ਆ। ਯੂਕੇ 'ਚ ਤਾਂ ਹਰ ਇੱਕ ਵਿਆਹ ਤੇ ਉਹ ਚੱਲ ਰਿਹਾ ਆ। ਉਹਦਾ ਕਰਕੇ ਫਿਰ ਉਹਨੇ ਵੀ ਉਹ ਸੱਦੇ ਬਹੁਤੇ ਆਉਣ ਲੱਗ ਪਏ ਹੋਣੇ ਨਾ? ਹਾਂਜੀ, ਡਿਮਾਂਡ ਵੀ ਹੌਲੀ ਵਧਣ ਲੱਗ ਪਈ ਕਿਉਂਕਿ ਪੌਜ਼ ਤੋਂ ਬਾਅਦ ਫਿਰ ਥੋੜਾ ਉਹਨੂੰ ਤੁਹਾਨੂੰ ਸਟਾਰਟਅਪ ਲੈਣ ਦਾ ਟਾਈਮ ਹੀ ਲੱਗਦਾ। ਬਿਲਕੁਲ ਬਿਲਕੁਲ। ਥੋੜ੍ਹਾ ਬਾਕੀ ਕੰਮਾਂ 'ਚੋਂ ਵੀ ਥੋੜ੍ਹਾ ਟਾਈਮ ਕੱਢਣਾ ਪੈਂਦਾ, ਕਿਉਂਕਿ ਤੁਸੀਂ ਤਿਆਰ ਨਹੀਂ ਹੁੰਦੇ ਸਟੇਜ ਪਰਫੋਰਮੈਂਸ ਲਈ। ਟਾਈਮ ਚਾਹੀਦਾ ਤੁਹਾਨੂੰ, ਟਰੈਵਲਿੰਗ ਟਾਈਮ ਵੀ ਕਾਊਂਟ ਕਰਨਾ ਪੈਂਦਾ ਆ। ਤੇ ਹੁਣ ਪਰ ਮੈਂ ਆਪਣੇ ਵੱਲੋਂ ਤਿਆਰੀ ਹੈ। ਤੁਹਾਡੇ ਵੱਲ ਬਹੁਤ ਨੇ ਸਿੰਗਰਸ, ਆਰਟਿਸਟ, ਕਲਾਕਾਰ ਬਹੁਤ ਨੇ, ਫੀਮੇਲ ਵੀ ਤੇ ਮੇਲ ਵੀ। ਸਾਡੇ ਵੱਲ ਥੋੜ੍ਹਾ ਜਿਹਾ ਘੱਟ ਨੇ, ਮਤਲਬ ਵੀ ਫੀਮੇਲ ਸਿੰਗਰਸ ਜਿਵੇਂ ਵੀ ਸਟੇਜ ਟੂਜ ਲੱਗਦੇ ਆ, ਕਿਉਂਕਿ ਰੋਜ਼ਗਾਰ ਦੇ ਨਾਲ ਵੀ ਜੁੜਿਆ ਹੁੰਦਾ ਨਾ। ਜੇ ਤੁਹਾਨੂੰ ਉਹਦੇ ਤੋਂ ਰੈਵਨਿਊ ਆਉਂਦਾ, ਕੁਛ ਮਿਲਦਾ, ਤੇ ਜ਼ਾਹਰੀ ਗੱਲ ਹੈ ਫਿਰ ਉਹ ਆਸਤਾ ਉਹਨਾਂ ਦੀ ਡਿਮਾਂਡ ਵੀ ਵੱਧਦੀ ਹੈ, ਫਿਰ ਲੋਕ ਵੀ ਇੰਡਸਟਰੀ ਦਾ ਹਿੱਸਾ ਬਣਦੇ। ਕਿੰਨੀ ਕੁ ਮਤਲਬ ਫੀਮੇਲ ਆਰਟਿਸਟ ਜਿਹੜੀਆਂ ਕਲਾਕਾਰਾਂ ਨੇ, ਉਹਨਾਂ ਨੇ ਕਿੰਨੀ ਕੁ ਮਤਲਬ ਉਹਨਾਂ ਨੂੰ ਆਉਂਦੀ ਅਪਰੋਚ ਹੁੰਦੀ ਆ ਵਿਆਹਾਂ ਦੀ, ਜਾਂ ਵੈਸੇ ਮੇਲਿਆਂ ਦੀ, ਜਾਂ ਅਖਾੜਿਆਂ ਦੀ? ਹੁਣ ਵੈਸੇ ਆਰਟਿਸਟ ਤਾਂ ਹਰ ਇੱਕ ਜਗ੍ਹਾ ਬਹੁਤ ਨੇ, ਮੈਨੂੰ ਇੱਧਰ ਦਾ ਪਤਾ ਨਹੀਂ, ਪਰ ਆਰਟਿਸਟ ਤਾਂ ਐਵਰੀਵੇਅਰ ਕਾਫੀ ਨੇ। ਟੈਲੈਂਟ ਬਹੁਤ ਜ਼ਿਆਦਾ ਹੋ ਗਿਆ। ਫੀਮੇਲ ਆਰਟਿਸਟ ਪਤਾ ਕੀ ਆ, ਹਰ ਇੱਕ ਬੰਦੇ ਦੀ ਆਪਣੀ ਐਬਿਲਿਟੀ ਆ। ਕਿਸੇ ਨੂੰ ਜ਼ਿਆਦਾ ਮਿਲਦਾ, ਜਿੰਨਾ ਕੁ ਤੁਹਾਡੇ ਕੋਲ ਟੈਲੈਂਟ ਹੈਗਾ ਉਸ ਹਿਸਾਬ ਨਾਲ ਤੁਹਾਨੂੰ ਕੰਮ ਮਿਲ ਜਾਂਦਾ ਆ। ਤੇ ਕੰਮ ਦੀ ਵੀ ਕੋਈ ਕਮੀ ਨਹੀਂ ਹੈ, ਆਰਟਿਸਟਾਂ ਦੀ ਵੀ ਕੋਈ ਕਮੀ ਨਹੀਂ ਹੈ। ਮੈਂ ਉਸ ਪ੍ਰਸਪੈਕਟਿਵ ਨਾਲ ਆਖਦਾ, ਉਸ ਐਂਗਲ ਨਾਲ ਆਖਦਾ ਵੀ ਤੁਹਾਡੇ ਮੇਲੇ ਲੱਗਦੇ ਆ, ਅਖਾੜੇ ਲੱਗਦੇ ਆ, ਮਤਲਬ ਵੀ ਉਹ ਵਿਆਹਾਂ ਸ਼ਾਦੀਆਂ ਤੇ ਹੁੰਦਾ ਵਾ ਵੀ ਜ਼ਰੂਰੀ ਹੁੰਦਾ ਵੀ DJ ਲੱਗਾ। ਸਾਡੀ ਉਹਨਾਂ ਥੋੜ੍ਹਾ ਜਿਹਾ ਘੱਟ ਆ ਉਸ ਹਿਸਾਬ ਨਾਲ। ਅੱਛਾ। ਤੇ ਉਸ ਹਿਸਾਬ ਨਾਲ ਫਿਰ ਉਹ ਆਰਟਿਸਟ ਵੀ ਉਹਨੇ ਗਿਆ, ਕਲਾਕਾਰ ਵੀ ਉਹਨੇ ਘੱਟ ਨੇ। ਨਹੀਂ, ਸਾਡੇ ਤਾਂ ਵਿਆਹ ਸ਼ਾਦੀਆਂ ਤੇ ਮਤਲਬ ਰੌਣਕ ਆਰਟਿਸਟ ਦੇ ਨਾਲ ਹੀ ਲੱਗਦੀ ਆ। ਮੇਲੇ ਵੀ ਹਰ ਇੱਕ ਸਾਲ, ਮੈਨੂੰ ਲੱਗਦਾ ਮੇਲੇ ਤਾਂ ਬਹੁਤ ਜ਼ਿਆਦਾ ਵੱਧ ਰਹੇ ਆ ਹੁਣ ਯੂਕੇ 'ਚ। ਹਰ ਇੱਕ ਛੋਟੇ ਆਪਣੇ ਜਿਹੜੇ ਛੋਟੇ ਸ਼ਹਿਰ ਆ, ਹਰ ਇੱਕ ਦਾ ਆਪਣਾ ਮੇਲਾ ਆ। ਇਹ ਵੀ ਹੈ ਨਾ, ਜਿਹੜੇ ਬਾਹਰ ਲੋਕ ਰਹਿੰਦੇ ਆ
ਉਹਨਾਂ ਦਾ ਇਹ ਵੀ ਹੁੰਦਾ ਵੀ ਐਂਟਰਟੇਨਮੈਂਟ ਵੀ ਕੁਛ ਨਾ ਕੁਛ ਕ੍ਰੀਏਟ ਕਰਨਾ ਪੈਂਦਾ ਉੱਥੇ ਨਾ, ਵੀ ਆਪਣੇ ਕਮਿਊਨਿਟੀ ਨੂੰ ਲੈ ਕੇ। ਐਗਜ਼ੈਕਟਲੀ, ਬੱਚਿਆਂ ਨੂੰ ਅੱਗੇ ਨਵੀਂ ਜਿੱਦਾਂ ਪੀੜ੍ਹੀ ਨੂੰ ਜੋੜਨਾ ਆਪਣੇ ਕਲਚਰ ਦੇ ਨਾਲ, ਤੇ ਉਹਦੇ ਨਾਲ ਤੁਹਾਨੂੰ ਗਵਰਨਮੈਂਟ ਵੀ ਹੈਲਪ ਕਰਦੀ ਹੈ, ਕਾਉਂਸਲ ਫੰਡਿੰਗ ਕਰਦੀ ਹੈ, ਕਾਉਂਸਲ ਤੁਹਾਨੂੰ ਇਨਕਰੇਜ ਕਰਦੀ ਆ। ਇਕੱਲੇ ਸਾਡੇ ਪੰਜਾਬੀਆਂ ਨੂੰ ਨਹੀਂ ਉਹ ਫੰਡਿੰਗ ਦਿੰਦੇ ਜਾਂ ਇਨਕਰੇਜ ਕਰਦੇ, ਉਹ ਸਾਰਿਆਂ ਨੂੰ ਜਿਸ ਤਰ੍ਹਾਂ ਹੋਰ ਹੈਗੇ ਆ ਡਿਫਰੈਂਟ ਰਿਲੀਜਨ ਹੈਗੇ, ਡਿਫਰੈਂਟ ਕੰਟਰੀਜ਼ ਤੋਂ ਲੋਕ ਹੈਗੇ ਆ, ਅਫਰੀਕਨ ਹੈਗੇ ਆ, ਚਾਈਨੀਜ਼ ਹੈਗੇ, ਸਭ ਨੂੰ ਕਰਦੇ ਹੋ ਕਿ ਤੁਸੀਂ ਆਪਣੀ ਲੈਂਗੁਏਜ ਨੂੰ ਪ੍ਰਮੋਟ ਕਰੋ ਜਾਂ ਆਪਣੇ ਕਲਚਰ ਨੂੰ ਪ੍ਰਮੋਟ ਕਰੋ, ਉਹ ਹੈਲਪ ਪੂਰੀ ਕਰਦੇ ਆ। ਅੱਛਾ, ਜਦੋਂ ਲੱਗਾ ਵੀ ਸਟਾਰਟਅਪ ਕੀਤਾ ਤੁਸੀਂ, ਕਿੱਡਾ ਔਖਾ ਲੱਗਦਾ ਫੀਮੇਲ ਆਰਟਿਸਟ ਨੂੰ ਫੀਲਡ 'ਚ ਆਪਣਾ ਨਾਮ ਬਣਾਉਂਦਿਆਂ ਜਾਂ ਗਾਣਾ ਲੈ ਕੇ ਆਉਣ ਲੱਗਿਆ, ਆਪਣੇ ਪ੍ਰੋਜੈਕਟ ਲੈ ਕੇ ਆਉਣ ਲੱਗਿਆ? ਪਹਿਲਾਂ ਹਰ ਇੱਕ ਵਾਸਤੇ ਥੋੜ੍ਹਾ ਮੁਸ਼ਕਿਲ ਸੀਗਾ, ਕਿਉਂਕਿ ਕੰਪਨੀਜ਼ ਤੁਹਾਨੂੰ ਅਪਰੋਚ ਕਰਦੀਆਂ ਸੀ, ਕੰਪਨੀਜ਼ ਤੁਹਾਡੇ 'ਤੇ ਪੈਸੇ ਲਗਾਉਂਦੀਆਂ ਸੀਗੀਆਂ, ਔਰ ਤੁਹਾਨੂੰ ਕੰਪਨੀ ਵੱਲ ਦੇਖਣਾ ਪੈਂਦਾ ਸੀ, ਉਹਨਾਂ ਦਾ ਮੂੰਹ ਦੇਖਣਾ ਪੈਂਦਾ ਸੀ ਕਿ ਉਹ ਤੁਹਾਨੂੰ ਚਾਂਸ ਦੇਣਗੇ। ਅੱਜ ਕੱਲ੍ਹ ਕੋਈ ਮੁਸ਼ਕਿਲ ਨਹੀਂ, ਤੁਸੀਂ ਆਪਣੇ ਜੇ ਤੁਸੀਂ ਅਫੋਰਡ ਕਰ ਸਕਦੇ ਆ, ਆਪਣਾ ਗਾਣਾ ਕਰੋ, ਪੈਸੇ ਲਾਓ, ਆਪਣੇ ਚੈਨਲ 'ਤੇ ਰਿਲੀਜ਼ ਕਰੋ, YouTube 'ਤੇ ਪਾ ਦਿਓ, ਸਪੋਟੀਫਾਈ 'ਤੇ ਪਾ ਦਿਓ, ਸਪੋਟੀਫਾਈ 'ਤੇ ਪਾਓ। ਇਹ ਤੁਹਾਡੇ 10 ਗਾਣੇ ਚਲੋ ਤੁਹਾਡੇ ਚਲੇ ਗਏ, ਤੁਹਾਨੂੰ ਨਹੀਂ ਕੁਛ ਆਇਆ, ਇੱਕ ਗਾਣਾ ਵਿੱਚੋਂ ਹਿੱਟ ਹੋ ਗਿਆ ਤਾਂ ਤੁਹਾਡਾ ਸਾਰਾ ਅਗਲਾ ਪਿਛਲਾ ਹਿਸਾਬ ਪੂਰਾ ਬਰਾਬਰ ਹੋ ਜਾਏਗਾ ਮੇਰੇ ਹਿਸਾਬ ਨਾਲ, ਜਿੰਨਾ ਕੁ ਮੈਂ ਜਾਣਦੀ ਹਾਂ। ਉਹ ਮੈਂ ਪਿਛਲੇ ਦਿਨੀ ਨਾ ਇੱਕ ਇੰਟਰਵਿਊ ਵੇਖਣ ਡਿਆ, ਉਹ ਮੁੰਡਾ ਥਿਆੜਾ ਨਹੀਂ, ਉਹ ਹੁਣ ਦਿਲਜੀਤ ਨਾਲ ਵੀ ਉਹਦੇ ਆਏ ਆ ਪ੍ਰੋਜੈਕਟ, ਆਂਦਾ ਵੀ ਅਸੀਂ ਕੋਈ ਪ੍ਰੋਜੈਕਟ ਦੇ ਸਿਲਸਿਲੇ 'ਚ ਕਰਨ ਡਿਆ ਸਾ ਮਿਊਜ਼ਿਕ ਵਾਸਤੇ ਨਾ, ਅਤੇ ਉਹ ਸਾਡਾ ਇੱਕ ਨਾਲ ਦਾ ਦੋਸਤ ਹੈ ਔਰ ਉਹਨੇ ਸਾਨੂੰ ਜੁਆਇਨ ਕਰਨਾ ਸੀ, ਉਹਨੇ ਟੈਕਸੀ ਬੁੱਕ ਕੀਤੀ, ਕੈਬ ਬੁੱਕ ਕੀਤੀ, ਅਤੇ ਉਹ ਜਿਹੜਾ ਕੈਬ ਵਾਲਾ ਸੀ ਨਾ, ਉਹ ਰਸਤੇ 'ਚ ਉਹਨੇ ਗੱਲਾਂ ਕਰਨ ਲੱਗ ਪਏ, ਅਤੇ ਉਹਨੂੰ ਪੁੱਛਣ ਡਿਆ ਪਿਆ ਵੀ ਕਿੱਥੇ ਚੱਲਾਂ, ਵੀ ਜਾਣਦੇ ਨਹੀਂ ਸੀ ਇੱਕ ਨੂੰ, ਵੀ ਜਿਵੇਂ ਆਮ ਉਬਰ ਜਾਂ ਕੈਬ ਆਪਾਂ ਕਰ ਲਈ ਦੀ ਆ, ਅਤੇ ਉਹਦਾ ਪੁੱਛਣ ਡਿਆ ਪਿਆ ਵੀ ਮਿਊਜ਼ਿਕ ਕਰਨ ਚੱਲੇ ਅਸੀਂ, ਕੋਈ ਗਾਣਾ ਪ੍ਰੋਜੈਕਟ ਕਰਨ ਡਿਆ, ਅਤੇ ਉਹ ਵੀ ਸ਼ੌਕੀਨ ਸੀ ਜਾਂ ਗਾਉਂਦਾ ਸੀ, ਅਤੇ ਉਹਨੇ ਆਖਿਆ ਫਿਰ ਆਪਸ ਇੰਟਰੋਡਕਸ਼ਨ ਹੋ ਗਈ ਨਾ, ਚੱਲ ਮੈਨੂੰ ਵੀ ਮਿਲਾ ਦੇ ਆਪਣੀ ਟੀਮ ਨੂੰ। ਆਉਂਦਾ ਫਿਰ ਉਹ ਜਿਹੜੇ ਅਸੀਂ ਸਾਡੇ 3-4 ਮੁੰਡੇ ਸਾਂ ਉਹਨਾਂ ਨੂੰ ਮਿਲਿਆ, ਅਤੇ ਉਹਦਾ ਨਾਂ ਦਾ ਸ਼ੁਭ ਆ। ਕੀ ਬਾਤ ਹੈ। ਅਤੇ ਉਹ ਆਂਦਾ ਵੀ ਇਸ ਤਰ੍ਹਾਂ ਵੀ ਹੋ ਜਾਂਦਾ ਨਾ। ਹਾਂ ਬਿਲਕੁਲ, ਤੁਹਾਨੂੰ ਕੁਛ ਨਾ ਕੁਛ ਪਲੇਟਫਾਰਮ ਜਾਂ ਕੁਛ ਨਾ ਕੁਛ ਅੰਗਾਰਾ ਜਾਂ ਕੁਛ ਨਾ ਕੁਛ ਚੀਜ਼ ਚਾਹੀਦੀ ਹੈ। ਤੁਹਾਨੂੰ ਕਿਸ ਤਰ੍ਹਾਂ ਤੁਸੀਂ ਸ਼ੁਰੂ ਕੀਤਾ? ਮੈਂ ਤਾਂ ਮੇਰੀ ਤਾਂ ਬਹੁਤ ਡਿਫਰੈਂਟ ਸਟੋਰੀ ਆ। ਮੈਂ ਸਕੂਲ ਦੇ ਵਿੱਚੋਂ ਬੱਚੇ ਨਹੀਂ ਪਿਕ ਕਰਦੇ ਹੁੰਦੇ, ਜਲੰਧਰ ਦੂਰਦਰਸ਼ਨ ਉਦੋਂ ਖੁੱਲ੍ਹਿਆ ਹੋਇਆ ਸੀ, ਅਤੇ ਮੈਨੂੰ ਸਕੂਲ 'ਚੋਂ ਉਹ ਕਾਫੀ ਸਾਰੇ ਬੱਚਿਆਂ ਨੂੰ ਲੈ ਕੇ ਗਏ ਸੀ ਇੱਕ ਗਰੁੱਪ, ਅਤੇ ਉਹਨਾਂ ਦੇ ਵਿੱਚੋਂ ਥੋੜ੍ਹਾ ਕੁਛ ਪੋਇਮ ਸੁਣਾਓ, ਗਾਣਾ ਸੁਣਾਓ, ਚੁਟਕਲਾ ਸੁਣਾਓ, ਇਸ ਤਰ੍ਹਾਂ ਪ੍ਰੋਗਰਾਮ ਦਾ ਨਾਂ ਸੀ ਝਿਲਮਿਲ ਤਾਰੇ। ਅਤੇ ਉਹ ਪਹਿਲਾਂ ਤਾਂ ਮੈਂ ਗਰੁੱਪ 'ਚ ਗਈ ਸੀ, ਥੋੜ੍ਹਾ ਬਹੁਤ ਕੀਤਾ, ਫਿਰ ਹੌਲੀ ਹੌਲੀ ਜਦੋਂ ਉਹ ਇੱਕ ਰੂਟੀਨ ਬਣ ਗਈ, ਉਹ ਲੈ ਜਾਂਦੇ ਹੁੰਦੇ ਸੀ ਉਹੀ ਬੱਚਿਆਂ ਨੂੰ ਪਿਕ ਕਰ ਲੈਣਾ ਦੁਬਾਰਾ, ਅਤੇ ਫਿਰ ਥੋੜ੍ਹਾ ਜਿਹਾ ਮੈਂ ਅੱਗੇ ਆ ਗਈ, ਮਤਲਬ ਕਿ ਉਹਨਾਂ ਦੇ ਨਜ਼ਰ 'ਚ ਆ ਗਈ ਕਿ ਇਹ ਬੱਚਾ ਥੋੜ੍ਹਾ ਜ਼ਿਆਦਾ ਕਰ ਸਕਦਾ। ਫਿਰ ਕਰਦੇ ਤਾਂ ਉਹਨੂੰ ਮੈਂ ਹੋਸਟ ਕੀਤਾ 1-2 ਐਪੀਸੋਡਸ ਨੂੰ, ਤਾਂ ਫਿਰ ਉੱਥੇ ਮੇਰੇ ਮਦਰ ਉਹ ਮੇਰੇ ਨਾਲ ਜਾਂਦੇ ਸੀ, ਅਤੇ ਉਹਨਾਂ ਦੇ ਫਰੈਂਡ ਬਣ ਗਏ ਸਰਬਜੀਤ ਕੋਕੇ ਵਾਲੇ, ਉਹ ਮਸ਼ਹੂਰ ਸੀਗੇ, ਕੋਕਾ ਕੜਵਾ ਦੇਵੇ ਮਾਈਆ। ਉਹਨਾਂ ਦੇ ਜ਼ਰੀਏ ਉਹਨਾਂ ਨੇ ਮੇਰੇ 'ਚ ਸ਼ਾਇਦ ਕੁਛ ਦੇਖਿਆ ਸੀ, ਅਤੇ ਉਹ ਕਹਿੰਦੇ ਕਿ ਇਹ ਬੱਚੇ ਨੂੰ ਤੁਸੀਂ ਸਿਖਾਓ, ਇਹ ਟੈਲੈਂਟਿਡ ਲੱਗ ਰਿਹਾ ਆ, ਅਤੇ ਉਹਨਾਂ ਨੇ ਫਿਰ ਸੁਜੈਸਟ ਕੀਤਾ, ਅਤੇ ਫਿਰ ਮੈਂ ਲੁਧਿਆਣੇ ਚਲੀ ਗਈ ਸੀ ਉਸਤਾਦ ਜਸਵੰਤ ਸਿੰਘ ਭਮਰਾ ਸਾਹਿਬ ਕੋਲ। ਥੋੜ੍ਹਾ ਜਿਹਾ ਮੈਂ ਟਾਈਮ ਉਹਨਾਂ ਕੋਲ ਲਗਾਇਆ, ਅਤੇ ਉਹਨਾਂ ਦੇ ਜ਼ਰੀਏ ਫਿਰ ਅੱਗੇ ਉਹਨਾਂ ਨੇ ਮੈਨੂੰ ਕਿਹਾ ਕਿ ਦੇਖੋ ਬੇਟੇ, ਪਰਫੋਰਮ ਕਰੋ ਸਟੇਜ 'ਤੇ, ਉਹਦੇ ਨਾਲ ਤੁਹਾਡਾ ਕੌਨਫੀਡੈਂਸ ਵੀ ਬਿਲਡ ਹੁੰਦਾ ਆ ਅਤੇ ਤੁਹਾਡੀ ਪ੍ਰੈਕਟਿਸ ਵੀ ਹੁੰਦੀ, ਦੋਨੋਂ ਚੀਜ਼ਾਂ ਹੁੰਦੀਆਂ। ਅਤੇ ਤਾਂ ਹੀ ਫਿਰ ਮੈਂ ਸਟੇਜ ਪਰਫੋਰਮੈਂਸਿਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ, ਸੁਰਿੰਦਰ ਸ਼ਿੰਦਾ ਜੀ ਦੇ ਨਾਲ, ਕੁਲਦੀਪ ਮਾਨਕ ਦੇ ਨਾਲ। ਸ਼ੁਰੂਆਤ ਤਾਂ ਇਸ ਤਰ੍ਹਾਂ ਹੋਈ ਸੀ ਮੇਰੀ। ਜਿਸ ਤਰ੍ਹਾਂ ਅਸੀਂ ਹੁਣੇ ਪਲੇਅ ਵੇਖਣੇ ਹੈ ਨਾ, ਅਨੀਤਾ ਮੈਡਮ ਨੇ ਪਲੇਅ ਆਪਣਾ ਕੀਤਾ, ਨਾਟਕ ਕੀਤਾ, ਅਤੇ ਮੈਂ ਨਾ ਵੀ ਵੱਡੇ ਆਰਟਿਸਟ ਜਾਂ ਤਗੜੇ ਆਰਟਿਸਟ ਮੈਨੂੰ ਉਹ ਦੱਸਦੇ ਸੀ ਵੀ ਅਸੀਂ ਇੱਕ ਫਿਲਮ ਕੀਤੀ, ਅਤੇ ਅਸੀਂ ਉਹਦੇ 'ਚ ਨਾ ਉਹਦੀ ਡੱਬਿੰਗ ਵਾਸਤੇ ਸਾਨੂੰ 10 ਮਿੰਟ ਦੀ ਡੱਬਿੰਗ ਲਈ ਮੈਨੂੰ 5-6 ਘੰਟੇ ਲੱਗੇ। ਅੱਛਾ। ਅਤੇ ਉਹ ਆਂਦੇ ਵੀ ਅਸੀਂ ਨਾ ਐਕੂਰੇਟ ਕਰ ਲਈਦਾ, ਬੇਸ਼ੱਕ ਪਹਿਲਾਂ ਸ਼ੂਟ ਕੀਤਾ ਹੋਵੇ ਨਾ, ਤਾਂ ਉਹ ਮਤਲਬ ਬਾਅਦ 'ਚ ਸ਼ੂਟ ਕਰਨਾ ਹੋਵੇ ਤਾਂ ਪਹਿਲਾਂ ਵਾਇਸ ਓਵਰ ਸਮ ਟਾਈਮ ਹੁੰਦਾ ਵੀ ਕਰ ਲਈਏ, ਵੀ ਰੀਸ਼ੂਟ ਕਰਨਾ ਪੈ ਜੇ, ਅਤੇ ਅਸੀਂ ਉਹਨੂੰ ਵੀ ਪਰਫੈਕਟ ਕਰ ਲਿਆ। ਮੈਂ ਸੋਚਣਾ ਵੀ ਜਿਵੇਂ ਅਨੀਤਾ ਮੈਡਮ ਨੇ ਪਰਫੋਰਮ ਕੀਤਾ ਨਾ, ਉਹਨਾਂ ਨੂੰ ਘੰਟਾ ਕੁ ਲੱਗਾ ਹੋਣਾ ਮੈਨੂੰ ਲੱਗਦਾ ਉਹਨਾਂ ਦੇ ਨਾਟਕ ਨੂੰ। ਹਾਂਜੀ। ਅਤੇ ਉਹ ਐਗਜ਼ੈਕਟ ਇੱਕ ਉਹਨਾਂ ਨੇ 100% ਦਿੱਤਾ ਸਾਰਾ ਆਪਣਾ ਨਾ। ਸੋ ਮੈਨੂੰ ਲੱਗਦਾ ਵੀ ਸਟੇਜ 'ਤੇ ਜੇ ਤੁਸੀਂ ਕਰਦੇ ਜੇ, ਪਰਫੋਰਮ ਕਰਦੇ ਜੇ, ਫਿਰ ਤੁਹਾਨੂੰ ਵਾਹਵਾ ਕੁਛ ਸਿੱਖਣ ਨੂੰ ਉੱਥੇ ਮਿਲਦਾ। ਹਾਂਜੀ, ਉਹ ਤਾਂ ਐਕਸਪੀਰੀਅੰਸ ਬਹੁਤ ਡਿਫਰੈਂਟ ਆ। ਜਿਹੜੀ ਰਿਕਾਰਡਿੰਗਸ ਆ, ਪਹਿਲਾਂ ਹੁੰਦਾ ਸੀ ਕਿ ਰਿਕਾਰਡਿੰਗ ਜਿਹੜੀਆਂ ਪਹਿਲਾਂ ਕੀਤੀਆਂ ਸੀ,
ਉਹਦੇ 'ਚ ਤੁਹਾਨੂੰ ਪਹਿਲਾਂ ਰਿਹਰਸਲਸ ਬਹੁਤ ਕਰਨੀਆਂ ਪੈਂਦੀਆਂ ਸੀ। ਈਵਨ ਜਦੋਂ ਮੈਂ ਹੁਣ ਅਹੂਜਾ ਸਾਹਿਬ ਨਾਲ ਕੀਤਾ ਅਤੇ ਉਹਨਾਂ ਨੇ ਮੈਨੂੰ ਇਨਕਰੇਜ ਕੀਤਾ ਕਿ ਬੇਟੇ ਨਹੀਂ ਤੁਸੀਂ ਗਾਓ। ਮੈਂ ਤਾਂ ਥੋੜ੍ਹਾ ਜਿਹਾ ਨਹੀਂ ਸੀ, ਮੈਨੂੰ ਇਹ ਲੈ ਕੇ ਨਹੀਂ ਸੀ ਚੱਲੀ ਕਿ ਮੈਨੂੰ ਪ੍ਰੋਫੈਸ਼ਨਲੀ ਮੈਂ ਇਹਨੂੰ ਕਰੂੰਗੀ। ਮੈਂ ਇਹ ਸੋਚ ਕੇ ਚੱਲੀ ਸੀ ਕਿ ਨਹੀਂ ਠੀਕ ਆ, ਸ਼ੌਕ ਜਿਹੜਾ ਹੈਗਾ ਉਹਨੂੰ ਪੂਰਾ ਕਰਦੇ ਆ। ਅਤੇ ਨਹੀਂ, ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਕਰੋ। ਅਤੇ ਪਰ ਉਹ ਕਹਿੰਦੇ ਮਿਹਨਤ ਕਰਨੀ ਪਏਗੀ। 2 ਮਹੀਨੇ ਫਿਰ ਮੈਂ ਉੱਥੇ ਮੋਹਾਲੀ ਰਹੀ ਸੀ ਔਰ ਰੋਜ਼ ਮੈਂ ਸਟੂਡੀਓ ਜਾਂਦੀ ਸੀ ਔਰ ਉਹਦੇ ਨਾਲ ਮੈਨੂੰ ਦੁਬਾਰਾ ਕਹਿ ਲਓ ਕਿ ਬਹੁਤ ਜ਼ਿਆਦਾ ਹੈਲਪ ਹੋਈ, ਕੌਨਫੀਡੈਂਸ ਬਿਲਡ ਹੋ ਗਿਆ ਮੇਰਾ। ਕੌਨਫੀਡੈਂਸ। ਅੱਛਾ, ਇਹਦੇ 'ਚ ਜਿਸ ਤਰ੍ਹਾਂ ਮੇਰੀ ਗੱਲ ਹੁੰਦੀ ਸੀ, ਆਪਾਂ ਬਿਹਾਈਂਡ ਦਾ ਕੈਮਰਾ ਗੁਰਭਜਨ ਗਿੱਲ ਸਾਹਿਬ ਸਾਡੇ ਬਜ਼ੁਰਗ ਨੇ, ਹਾਂਜੀ, ਬੜੇ ਅੱਛੇ ਅਤੇ ਵੱਡੇ ਰਾਈਟਰ ਨੇ, ਅਤੇ ਉਹਨਾਂ ਦੇ ਸ਼ਾਗਿਰਦ ਵੀ ਰਹੇ ਤੁਸੀਂ। ਅਤੇ ਕਿਹੜੇ ਨਾਲ ਤੁਹਾਡੇ ਸ਼ਾਗਿਰਦਾਂ ਦੇ ਜਿਹੜੇ ਆਉਂਦੇ ਨਾ ਵੀ ਉਹ ਸਾਡੇ ਬੈਚਮੇਟ ਅਸੀਂ ਕਹਿੰਦੇ ਹੁੰਦੇ ਕਿਹੜੇ ਸਨ ਉਹ ਸਟੂਡੈਂਟ? ਜਿਨ੍ਹਾਂ ਦਿਨਾਂ 'ਚ ਮੈਂ ਜਾਂਦੀ ਸੀ ਇਹ ਤਾਂ ਸਿੱਖ ਚੁੱਕੇ ਸੀਗੇ। ਸੁਰਿੰਦਰ ਸ਼ਿੰਦਾ ਜੀ ਤਾਂ ਬਹੁਤ ਇਸਟੈਬਲਿਸ਼ਡ ਸੀਗੇ। ਅਤੇ ਹੋਰ ਕੁੜੀਆਂ 'ਚੋਂ ਮੈਂ ਕਹਿ ਸਕਦੀ, ਜਿੰਨਾ ਮੁੰਡਿਆਂ ਦਾ ਤਾਂ ਮੈਨੂੰ ਨਹੀਂ ਯਾਦ ਕੁਛ। ਮੈਂ ਦੱਸਿਆ ਕਿ 18-19 ਸਾਲ ਦੀ ਤਾਂ ਮੈਂ ਮੂਵ ਔਨ ਕਰ ਚੁੱਕੀ ਸੀ ਔਰ ਜਦੋਂ ਮੈਂ ਉੱਥੇ ਜਾਂਦੀ ਹੋਊਂਗੀ 15-16 ਸਾਲ 14 ਸਾਲ, ਅਤੇ ਹੁਣ ਇੰਨੀਆਂ ਜ਼ਿਆਦਾ ਮੈਮਰੀਜ਼ ਨਹੀਂ ਹੈ। ਪਰ ਉਹਨਾਂ ਦਿਨ 'ਚ ਇੱਕ ਲੜਕੀ ਹੁੰਦੀ ਸੀਗੀ ਸੁਮਨ ਦੱਤਾ, ਉਹ ਮੇਰੇ ਨਾਲ ਮਤਲਬ ਲਗਾ ਲਓ ਕਿ ਸੇਮ ਟਾਈਮ। ਐਂਡ ਅਮਰ ਨੂਰੀ ਥੋੜ੍ਹਾ ਜਿਹਾ ਸਾਡੇ ਨਾਲ ਥੋੜ੍ਹਾ ਜਿਹਾ ਪਹਿਲਾਂ ਆਏ ਸੀ, ਅਤੇ ਉਹਨਾਂ ਦਾ ਗੀਤ ਹੈ ਉਹ ਕੱਲ੍ਹ ਦਾ ਕਾਲਜਾ ਦੁੱਖ ਦਾ ਹਿੱਟ ਹੋ ਚੁੱਕਿਆ ਸੀ ਜਦੋਂ ਮੈਂ ਆਈ ਹਾਂ ਇਸ ਫੀਲਡ 'ਚ। ਉਹ ਗਾਣਾ ਉਹਨਾਂ ਦਾ ਹਿੱਟ ਹੋ ਚੁੱਕਿਆ ਸੀ ਅਤੇ ਉਹ ਆਲਰੇਡੀ ਇਸਟੈਬਲਿਸ਼ਡ ਸੀ। ਅਤੇ ਇੱਕ ਕੁੜੀ ਹੁੰਦੀ ਸੀ ਹਰਨੀਤ ਨੀਤੂ, ਉਹ ਵੀ ਮੈਨੂੰ ਲੱਗਦਾ ਉਹ ਕੁੜੀਆਂ ਸਾਰੀਆਂ ਫੇਡ ਆਊਟ ਹੋ ਗਈਆਂ ਕਿਉਂਕਿ ਉਹ ਦੌਰ ਥੋੜ੍ਹਾ ਜਿਹਾ ਚੇਂਜ ਹੋ ਗਿਆ ਸੀਗਾ ਅਤੇ ਵਿਆਹ ਵੀ ਹੋ ਗਏ ਕੁੜੀਆਂ ਦੇ, ਅਤੇ ਬਸ ਆਰਟਿਸਟ ਵਿਆਹ ਖਾ ਗਿਆ। ਅਤੇ ਮੇਰੀ ਤਾਂ ਵੈਸੇ ਵੀ ਫੈਮਿਲੀ ਬੈਕਗਰਾਊਂਡ 'ਚ ਕੋਈ ਮਿਊਜ਼ਿਕ ਨਹੀਂ ਸੀ, ਮਤਲਬ ਦੂਰ ਤੱਕ ਕਿਸੇ ਦਾ ਕੋਈ ਨਾਤਾ ਨਹੀਂ ਸੀ ਮਿਊਜ਼ਿਕ ਦੇ ਨਾਲ। ਅਤੇ ਮੈਂ ਹੀ ਇੱਕ ਫੈਮਿਲੀ 'ਚ ਪਤਾ ਨਹੀਂ, ਹੁਣ ਮੈਨੂੰ ਲੋਕ ਪੁੱਛਦੇ ਕਿ ਤੁਹਾਡੀ ਫੈਮਿਲੀ 'ਚ ਤਾਂ ਕੋਈ ਗਾਉਂਦਾ ਨਹੀਂ ਸੀ, ਤੁਹਾਨੂੰ ਕਿਸ ਤਰ੍ਹਾਂ ਇਹ ਚਟਕ ਲੱਗੀ? ਤਾਂ ਮੈਨੂੰ ਹੁਣ ਮੈਂ ਸੋਚਦੀ ਹਾਂ ਕਿ ਆਹ ਜਿਹੜੀ ਧਰਤੀ ਹੈ ਨਾ ਜਿੱਥੇ ਮੈਂ ਬੈਠੀ ਹਾਂ ਲਾਹੌਰ, ਇਹ ਬੜੀ ਮਿਊਜ਼ੀਕਲ ਆ। ਇੱਥੋਂ ਸਾਡੇ ਮੈਡਮ ਨੂਰ ਹਾਂ, ਸਾਡੇ ਪੰਜਾਬ ਦੇ ਕੋਲ ਸੁਰਿੰਦਰ ਕੌਰ ਜੀ ਵੀ ਇੱਥੇ ਹੀ ਉਹਨਾਂ ਦਾ ਜਨਮ ਹੋਇਆ, ਲਾਹੌਰ ਦੇ ਵਿੱਚ ਉਹਨਾਂ ਦਾ ਘਰ ਹੈ, ਔਰ ਮੇਰੇ ਮਦਰ ਦਾ ਵੀ ਜਨਮ ਇੱਥੇ ਦਾ ਸੀ। ਅਤੇ ਫਿਰ ਉਹ ਮੈਨੂੰ ਲੱਗਦਾ ਕਿ ਸ਼ਾਇਦ ਉਹ ਲਾਹੌਰ ਦਾ ਹੀ ਕੋਈ ਮੇਰੀ ਮਾਂ ਦੇ ਨਾਲ ਚਲਾ ਗਿਆ ਅੰਸ਼, ਜਿਹੜਾ ਕਿ ਮੇਰੇ ਵਿੱਚ ਉਹ ਪਨਪਿਆ ਆ ਗਾਉਣ ਦਾ। ਨਹੀਂ ਤਾਂ ਉਹ ਮੇਰੇ ਭੈਣ ਭਰਾ, ਮੇਰੇ ਮਤਲਬ ਪੇਰੈਂਟਸ ਸਾਈਡ, ਮਦਰ ਸਾਈਡ, ਫਾਦਰ ਸਾਈਡ ਕੋਈ ਸਿੰਗਰ ਨਹੀਂ ਹੈ। ਪਹਿਲੇ ਤੁਸੀਂ ਆਏ? ਮੈਂ ਹੀ ਹਾਂ ਬਸ। ਅੱਛਾ, ਚੰਗੇ ਆਏ। ਅੱਛਾ, ਇਹ ਪਹਿਲਾਂ ਕਿਹੜਾ ਰਿਕਾਰਡ ਕਰਾਇਆ ਸਾਰਿਆਂ ਨਾਲ ਪਹਿਲਾਂ ਜਿਹੜਾ ਥੋੜ੍ਹਾ ਜਿਹਾ ਹਿੱਟ ਵੀ ਹੋਇਆ ਹੋਵੇ? ਪਹਿਲਾਂ ਤਾਂ ਨਹੀਂ ਕਹਾਂਗਾ ਮੈਂ, ਜਿਹੜਾ ਥੋੜ੍ਹਾ ਜਿਹਾ ਉਹ ਇਸ ਤਰ੍ਹਾਂ ਸੀ ਕਿ ਅਸੀਂ ਉਸ ਟਾਈਮ ਯੂਥ ਸੀ, ਕੁਲਦੀਪ ਪਾਰਸ ਅਤੇ ਮੈਂ ਬਹੁਤ ਜ਼ਿਆਦਾ ਅਸੀਂ ਯੰਗ ਸੀਗੇ, ਅਤੇ ਅਸੀਂ ਯੂਨੀਵਰਸਿਟੀਆਂ 'ਚ ਬਹੁਤ ਫੇਮਸ ਸੀਗੇ। ਚੰਡੀਗੜ੍ਹ ਯੂਨੀਵਰਸਿਟੀ 'ਚ, ਪਟਿਆਲਾ ਯੂਨੀਵਰਸਿਟੀ 'ਚ, ਸਾਰੇ ਸ਼ੋਜ਼ ਯੂਨੀਵਰਸਿਟੀ ਦੇ ਸਟਾਰ ਸੀ। ਹਾਂਜੀ, ਅਤੇ ਉਸ ਹਿਸਾਬ ਨਾਲ ਅਸੀਂ ਨਾ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਸੀ ਅਤੁਲ ਸ਼ਰਮਾ ਜੀ ਨੇ, ਮਤਲਬ ਪੋਪ ਫੋਕ ਤੋਂ ਹਟ ਕੇ ਪੋਪ, ਅਤੇ ਗਾਣੇ ਹੁਣ ਤਾਂ ਸਹੀ ਦੱਸਾਂ ਮੈਨੂੰ ਯਾਦ ਨਹੀਂ, ਅਤੇ ਪਰ ਉਹ ਡਿਫਰੈਂਟ ਮਿਊਜ਼ਿਕ ਸੀਗਾ, ਥੋੜ੍ਹਾ ਫੰਕੀ ਜਿਹਾ ਪੋਪ ਮਿਊਜ਼ਿਕ ਸੀਗਾ, ਅਤੇ ਚੱਲਿਆ ਠੀਕ ਹੀ ਸੀ। ਮਤਲਬ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਗਾਣਾ ਇੰਨਾ ਵਧੀਆ ਹੋਵੇ ਹਿੱਟ, ਪਰ ਇੱਕ ਉਹਨਾਂ ਦੇ ਨਾਲ ਇੱਕ ਮੇਰਾ ਡੁਇਟ ਕਾਫੀ ਉਹ ਚੱਲਿਆ ਸੀ, ਹਜੇ ਵੀ ਬੰਤਰਾਮਪੁਰੇ ਵਾਲੇ ਦਾ ਲਿਖਿਆ ਹੋਇਆ ਸੀਗਾ, ਮੈਨੂੰ ਹੁਣ ਯਾਦ ਨਹੀਂ, ਟਰੱਕ ਡਰਾਈਵਰਸ 'ਤੇ ਸੀ ਉਹ ਗਾਣਾ, ਉਹ ਕਾਫੀ ਚੱਲਿਆ ਸੀ। ਹੁਣ ਯਾਦ ਨਹੀਂ? ਨਹੀਂ, ਹੁਣ ਜਿਹੜੇ ਪਹਿਲੇ ਗਾਣੇ ਤੁਹਾਨੂੰ ਚਲਾਇਆ ਤੁਹਾਨੂੰ ਯਾਦ ਹੀ ਨਹੀਂ? ਹੁਣ ਟਾਈਮ ਬਹੁਤ ਹੋ ਗਿਆ ਨਾ, ਸਾਲ ਵਾਵਾ ਹੋ ਗਏ। ਹਾਂਜੀ, ਸਾਲ ਵਾਵਾ ਹੋ ਗਏ। ਅੱਛਾ, ਕੁਛ ਐਸਾ ਜਿਹੜਾ ਜਿਵੇਂ ਅੱਗੇ ਸੁਣਨ ਦੇ ਆਪਾਂ ਇੱਕ ਤੇ ਫਰਮਾਇਸ਼ ਕੀਤੀ ਸੀ ਗਿੱਲ ਸਾਹਿਬ ਨੇ, ਪਹਿਲਾਂ ਤਾਂ ਆਪਾਂ ਗਿੱਲ ਸਾਹਿਬ ਵਾਲੀ ਫਰਮਾਇਸ਼ ਸੁਣ ਲਈ, ਮੈਨੂੰ ਬਹੁਤ ਸੋਹਣਾ ਲੱਗਾ, ਉਹ ਤਾਂ ਸੁਣਾ ਦਿਓ। ਫਿਰ ਜਿਹੜਾ ਤੁਹਾਡੇ ਦਿਲ ਵਾਲਾ ਫਿਰ ਉਹ ਸੁਣਾਂਗੇ। ਅੱਛਾ ਜੀ, ਦੂਸਰਾ ਸੁਰਿੰਦਰ ਕੌਰ ਜੀ ਵਾਲਾ ਮਹਿਰਮ। ਓਕੇ। ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾ, ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾ, ਦਿਨ ਰਾਤ ਤੜਪਦੇ ਨੇ ਅਰਮਾਨ ਬੇਸ਼ੁਮਾਰਾ, ਮਹਿਰਮ
ਦਿਲਾਂ ਦੇ ਮਾਹੀ ਮੋੜੇਂਗਾ ਕਦ ਮੁਹਾਰਾਂ ਯਾਦਾਂ ਦੇ ਖੰਭ ਲਾ ਕੇ ਆਈ ਹਾਂ ਕੋਲ ਤੇਰੇ ਯਾਦਾਂ ਦੇ ਖੰਭ ਲਾ ਕੇ ਆਈ ਹਾਂ ਕੋਲ ਤੇਰੇ ਸੀਨੇ ਦੀ ਧੜਕਨਾਂ 'ਚ ਸੁਣਦੀ ਹਾਂ ਬੋਲ ਤੇਰੇ ਤੇਰੀ ਹੀ ਯਾਦ ਅੰਦਰ ਤੇਰੀ ਹੀ ਯਾਦ ਅੰਦਰ ਮੈਂ ਹਰ ਘੜੀ ਗੁਜ਼ਾਰਾਂ ਮਹਿਰਮ ਦਿਲਾਂ ਦੇ ਮਾਹੀ ਮੋੜੇਂਗਾ ਕਦ ਮੁਹਾਰਾਂ। ਵਾਹ ਵਾਹ ਜੀ ਵਾਹ, ਕੀ ਬਾਤ। ਥੈਂਕ ਅੱਛਾ, ਜਿਸ ਤਰ੍ਹਾਂ ਹੁਣ ਰਣਜੀਤ ਬਾਵਾ ਵੱਡਾ ਆਰਟਿਸਟ ਆ, ਵੱਡਾ ਸਿੰਗਰ ਆ, ਤੇ ਤੁਹਾਡਾ ਆਇਆ ਉਹਦੇ ਨਾਲ ਬੋਲੀਆਂ, ਤੇ ਕਿਸ ਤਰ੍ਹਾਂ ਹੁੰਦੀ ਇਸ ਤਰ੍ਹਾਂ ਦੀ ਕੋਲੈਬੋਰੇਸ਼ਨ, ਕਿਸ ਤਰ੍ਹਾਂ ਹੁੰਦੀ? ਉਹ ਪੇਡ ਹੁੰਦੀ ਆ ਜਾਂ ਤੁਹਾਡੇ ਵੱਲੋਂ ਆਫਰ ਹੁੰਦੀ ਆ, ਉੱਧਰੋਂ ਆਫਰ ਹੁੰਦੀ, ਕਿਸ ਤਰ੍ਹਾਂ ਦੀ ਸਿਚੁਏਸ਼ਨਲ ਹੁੰਦੀ? ਮੈਨੂੰ ਤਾਂ ਮਿਊਜ਼ਿਕ ਡਾਇਰੈਕਟਰ ਨੇ ਅਪਰੋਚ ਕੀਤਾ ਸੀ, ਮੈਂ ਰਣਜੀਤ ਬਾਵਾ ਨੂੰ ਨਹੀਂ ਮਿਲੀ। ਉਹਨਾਂ ਨੇ ਸੈਪਰੇਟ ਕੀਤਾ ਰਿਕਾਰਡਿੰਗ। ਨਹੀਂ, ਉਹ ਮੈਨੂੰ ਪਤਾ ਸੈਪਰੇਟ ਹੁੰਦਾ, ਮੇਰੀ ਕੀਤੀ ਸੈਪਰੇਟ। ਜਦੋਂ ਤੱਕ ਉਹ ਆਇਆ ਨਹੀਂ ਮੈਨੂੰ ਨਹੀਂ ਸੀ ਪਤਾ ਕੀ ਬਣ ਰਿਹਾ। ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਤੁਹਾਡੀ ਮੈਨੂੰ ਬੋਲੀਆਂ ਵਾਸਤੇ ਤੁਹਾਡੀ ਵੋਕਲ ਚਾਹੀਦਾ। ਮੈਂ ਕਿਹਾ ਠੀਕ ਹੈ ਜੀ। ਅਤੇ ਅਸੀਂ ਲੋਕਲ ਸਟੂਡੀਓ 'ਚ ਗਏ ਅਤੇ ਵੋਕਲ ਮੇਰਾ ਲੈ ਲਿਆ। ਮੈਨੂੰ ਲੱਗਦਾ 1 ਸਾਲ ਬਾਅਦ ਉਹ ਬੋਲੀਆਂ ਫਿਰ ਆਈਆਂ। ਹਾਂਜੀ, ਅਤੇ ਪਰ ਜਦੋਂ ਤੱਕ ਉਹ ਆਈਆਂ ਨਹੀਂ ਮੈਨੂੰ ਵੀ ਇਹ ਵੀ ਨਹੀਂ ਸੀ ਪਤਾ ਕਿ ਮੇਰੀਆਂ ਉਹ ਰਣਜੀਤ ਬਾਵਾ ਦੇ ਨਾਲ ਆ ਰਹੀਆਂ। ਅੱਛਾ, ਉਹਦੇ ਵੀ ਨਹੀਂ ਪਤਾ? ਨਹੀਂ, ਮੈਨੂੰ ਇਹ ਵੀ ਨਹੀਂ ਸੀ ਪਤਾ। ਇਹ ਵੀ ਹੁੰਦਾ ਨਾ ਵੀ ਜਿਹੜੇ ਕਰਨ ਵਾਲੇ ਨਾ ਮਿਊਜ਼ਿਕ ਵਾਲੇ ਕਹਿੰਦੇ ਨੇ ਚਲ ਪੈਸੇ ਨਾ ਦੇਣੇ ਪੈਣ, ਥੋੜ੍ਹੇ ਦੇਣੇ ਪੈਣਗੇ। ਜਾਂ ਸਮਟਾਈਮ ਇੱਦਾਂ ਹੁੰਦਾ ਵੀ ਲੈ ਕੇ ਫਿਰ ਪ੍ਰੋਜੈਕਟ ਵੇਖਦੇ ਆ ਵੀ ਕਿੱਦੋਂ ਠੀਕ ਬਣ ਜਾਏਗਾ, ਫਿਰ ਉਹਦੇ ਨਾਲ ਕੋਲੈਬੋਰੇਸ਼ਨ ਕਰ ਲੈਂਦੇ। ਹਾਂਜੀ, ਫਿਰ ਵੀ ਅੰਦਰ ਦੀ ਗੱਲ ਹੈ, ਪੈਸੇ ਵੀ ਮਿਲਣਗੇ। ਪੈਸੇ ਪੂਸੇ ਪਤਾ ਕੀ ਆ, ਇਹ ਵੀ ਇੱਕ ਮੈਨੂੰ ਲੱਗਦਾ ਕਿ ਕਾਫੀ ਵੱਡੀ ਓਪਰਚੁਨਿਟੀ ਆ ਕਿ ਉਹ ਕਾਫੀ ਵੱਡਾ ਨਾਮ ਹੈ ਜਿਨ੍ਹਾਂ ਨੇ ਮੈਨੂੰ ਇਹ ਕੋਲੈਬ ਕੀਤਾ ਹੈ। ਮਤਲਬ ਵੀ ਉਹ ਪੈਸੇ ਹੀ ਆ, ਤੁਹਾਡੀ ਪੇਮੈਂਟ ਹੈ, ਤੁਹਾਡਾ ਨਾਮ ਬਣ ਜਾਣਾ ਉਹ ਵੀ ਪੈਸੇ। ਹਾਂਜੀ ਹਾਂਜੀ, ਅਤੇ ਪੈਸੇ ਚਲੋ ਪੈਸੇ ਵੀ ਚਾਹੀਦੇ ਆ, ਪਰ ਸਭ ਪੈਸਾ ਸਭ ਕੁਛ ਨਹੀਂ ਹੈ। ਅਤੇ ਨਾਲੇ ਹੁਣ ਜਿਹੜੀ ਜਿਸ ਤਰ੍ਹਾਂ ਤੁਸੀਂ ਮੈਨੂੰ ਅਪਰੋਚ ਕੀਤਾ ਜਾਂ ਹੋਰ ਲੋਕ ਅਪਰੋਚ ਕਰ ਰਹੇ ਉਹ ਇਸੇ ਕਰਕੇ ਆ ਨਾ ਕਿ ਆਪਾਂ ਥੋੜ੍ਹੇ ਜਿਹੇ ਪ੍ਰੋਮੀਨੈਂਟ ਹੋ ਜਾਂਦਾ ਬੰਦਾ, ਹੈ ਨਾ, ਚਾਂਸ ਮਿਲ ਜਾਂਦਾ। ਚਲੋ ਇਹ ਵੀ ਵੱਡੀ ਗੱਲ ਹੁੰਦੀ ਹੈ। ਇਹਦੇ ਵਿੱਚ ਇਹ ਹੁੰਦਾ ਨਾ ਵੀ ਮਤਲਬ ਇੱਕ ਚੀਜ਼ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਬਹੁਤ ਚੀਜ਼ਾਂ। ਹਾਂਜੀ, ਆਰਟਿਸਟ ਪਤਾ ਕੀ ਆ, ਆਰਟਿਸਟ ਇਕੱਲਾ ਨਹੀਂ, ਤੁਹਾਨੂੰ ਐਜ਼ ਏ ਹਿਊਮਨ ਵੀ ਤੁਹਾਨੂੰ ਦੇਖਣਾ ਚਾਹੀਦਾ। ਯੂ ਨੀਡ ਟੂ ਬੀ ਫੇਅਰ, ਹੈ ਨਾ, ਗ੍ਰੀਡੀ ਨਹੀਂ ਹੋਣਾ ਚਾਹੀਦਾ। ਹੁਣ ਮੈਂ ਪੁਰਾਣੇ ਆਰਟਿਸਟਾਂ ਨਾਲ ਵੀ ਕੰਮ ਕੀਤਾ। ਮੈਂ ਪੋਡਕਾਸਟ ਦੇਖਦੀ ਹਾਂ ਕਿ ਕੁੜੀਆਂ ਬਹੁਤ ਕੰਪਲੇਨ ਕਰਦੀਆਂ ਕਿ ਸਾਨੂੰ ਪੈਸੇ ਨਹੀਂ ਮਿਲਦੇ ਜਾਂ ਸਾਡਾ ਕੋਈ ਫਾਇਦਾ ਚੁੱਕਿਆ ਗਿਆ ਜਾਂ ਇਸ ਤਰ੍ਹਾਂ ਜਾਂ ਉਸ ਤਰ੍ਹਾਂ, ਹੈ ਨਾ। ਅਤੇ ਚਲੋ ਹਰ ਇੱਕ ਦੇ ਆਪਣੇ ਸਰਕਮਸਟਾਂਸਿਸ ਹੁੰਦੇ ਆ, ਅਤੇ ਪਰ ਮੈਨੂੰ ਲੱਗਦਾ ਕਿ ਆਪਾਂ ਥੋੜ੍ਹੀ ਜਿਹੀ ਆਪਣੀਆਂ ਲਿਮਿਟਸ 'ਚ ਰਹੀਏ ਜਾਂ ਥੋੜ੍ਹਾ ਫੇਅਰ ਚੱਲੀਏ ਹਰ ਇੱਕ ਚੀਜ਼ ਦੇ ਨਾਲ, ਤਾਂ ਲਾਈਫ ਕੈਨ ਬੀ ਮਚ ਈਜ਼ੀਅਰ ਆਈ ਥਿੰਕ। ਉਦੋਂ ਤਾਂ ਪੈਸੇ ਨਹੀਂ ਮਿਲੇ, ਤੇ ਹੁਣ ਕਿੰਨੇ ਮਿਲਦੇ ਆ ਸ਼ੋਅ 'ਤੇ? ਸ਼ੋਆਂ 'ਤੇ ਪਤਾ ਕੀ ਉਹੀ ਹਰ ਇੱਕ ਚੀਜ਼ ਦਾ ਆਪਣਾ ਹਿਸਾਬ ਹੈ, ਸਿਚੁਏਸ਼ਨਲ। ਯੈਸ, ਸ਼ੋਜ਼ ਦੇ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਸੈਟ, ਐਂਡ ਆਈ ਨੈਵਰ ਬੀਨ ਟੂ ਗ੍ਰੀਡੀ। ਮੈਨੂੰ ਲੱਗਦਾ ਤਾਂ ਹੀ ਅੱਜ ਤੱਕ ਮੇਰੇ ਕਿਸੇ ਆਰਟਿਸਟ ਨਾਲ ਮੇਰਾ ਕੋਈ ਫ੍ਰਿਕਸ਼ਨ ਨਹੀਂ ਪਿਆ, ਕੁਛ ਨਹੀਂ। ਔਰ ਇੱਦਾਂ ਵੀ ਨਹੀਂ ਮੈਨੂੰ ਲੱਗਦਾ ਕਿ ਅਨਫੇਅਰ ਹੋਇਆ ਆ। ਠੀਕ ਹੈ, ਜਿੰਨਾ ਕੁ ਅਸੀਂ ਕੰਮ ਕਰਦੇ ਸੀ ਉਸ ਟਾਈਮ 'ਤੇ ਜੋ ਚੱਲਦਾ ਸੀ ਉਹ ਮਿਲਦਾ ਸੀ, ਠੀਕ ਆ। ਅਤੇ ਜੇ ਮੈਂ ਕਹਾਂ ਕਿ ਹਾਂ ਉਹ ਸਾਰੇ ਲੈ ਜਾਂਦੇ ਸੀਗੇ ਅਤੇ ਸਾਨੂੰ ਨਹੀਂ ਸੀ ਦਿੰਦੇ ਜਾਂ ਦਿਸ ਐਂਡ ਦੈਟ, ਰਾਈਟ, ਉਹ ਅਗਲਿਆਂ ਦੀ ਮਿਹਨਤ ਸੀਗੀ। ਉਹ ਮਤਲਬ ਕਿ ਉਹ ਇੰਡਸਟਰੀ ਉਸ ਟਾਈਮ 'ਤੇ ਇਸ ਤਰ੍ਹਾਂ ਦੀ ਹੀ ਚੱਲਦੀ ਸੀਗੀ। ਅਤੇ ਅੱਜ ਉਹਦੇ 'ਚ ਕੁੜੀਆਂ ਉਸ ਟਾਈਮ 'ਤੇ ਜਿਹੜੀਆਂ ਸਟੈਂਡ ਲੈ ਸਕਦੀਆਂ ਉਸ ਟਾਈਮ 'ਤੇ ਵੀ ਲੈਂਦੀਆਂ ਸੀ। ਪਰਮਿੰਦਰ ਸੰਧੂ ਸੀ, ਉਹ ਆਪਣਾ ਆਪ ਕੰਮ ਕਰਦੇ ਸੀ। ਕੁਛ ਹੋਰ ਵੀ ਤੁਹਾਡੇ ਕੋਲ ਰੂਪੀ ਸੁਣਾਂਗੇ। ਪਹਿਲਾਂ ਇਹ ਦੱਸਿਓ ਵੀ ਤੁਹਾਨੂੰ ਆਰਟਿਸਟ ਹੁਣ ਲਾਹੌਰ ਬੈਠੇ ਆ, ਪਾਕਿਸਤਾਨ ਬੈਠੇ ਆ, ਇੱਥੋਂ ਦੇ ਆਰਟਿਸਟ ਕਿਹੜੇ ਵਧੀਆ ਲੱਗਦਾ ਤੇ ਜਿਹਦੇ ਨਾਲ ਚਾਹੋ ਵੀ ਆਉਣ ਵਾਲੇ ਟਾਈਮ 'ਚ ਕੋਲੈਬੋਰੇਸ਼ਨ ਹੋਵੇ ਜਾਂ ਉਹਨਾਂ ਨਾਲ ਕੋਈ ਗੱਲਬਾਤ ਹੋਵੇ ਜਾਂ ਕੋਈ ਗਾਣਾ ਆਵੇ ਇੱਦਾਂ ਦਾ ਕੋਈ, ਜਾਂ ਪੁਰਾਣਿਆਂ 'ਚੋਂ ਕਿਹੜਾ ਵਧੀਆ ਆਰਟਿਸਟ ਲੱਗਦਾ? ਮੈਨੂੰ ਤਾਂ ਇੱਥੇ ਦੇ ਆਰਟਿਸਟ ਇਹ ਕਹੋ ਕਿ ਕਿਹੜਾ ਨਹੀਂ ਵਧੀਆ ਲੱਗਦਾ, ਸਾਰੇ ਇੱਕ ਤੋਂ ਇੱਕ ਨੇ। ਅਤੇ ਹੀਰੇ ਮੈਨੂੰ ਲੱਗਦਾ ਸਾਰੇ ਤੁਹਾਡੇ ਕੋਲ ਨੇ। ਕਿਹੜਾ ਹੀਰਾ? ਅੱਜ ਕੱਲ੍ਹ ਉਹ ਬੜੇ ਫੇਮਸ ਹੋਏ ਆ,
ਰਾਵੀ ਵਿੱਚ ਪਾਣੀ ਨਾਮ ਪਾਣੀ ਕੋਈ ਨਾ ਕੋਈ ਨਾ ਸਜਾਦ ਅਲੀ ਹਾਂ। ਕੀ ਬਾਤ ਹੈ ਉਹਨਾਂ ਦੀ। ਉਹਨਾਂ ਨੂੰ ਮੈਂ ਬਹੁਤ ਸੁਣਦੀ ਹਾਂ, ਫੋਲੋ ਕਰਦੀ ਹਾਂ ਇੰਸਟਾਗ੍ਰਾਮ 'ਤੇ। ਅਤੇ ਬਾਕੀ ਅੱਜ ਆਰਿਫ ਲੋਹਾਰ ਜੀ ਮਿਲੇ ਆ, ਉਹ ਵੀ ਇੱਕ ਬੁਲੰਦ ਆਵਾਜ਼ ਆ। ਮੈਂ ਤਾਂ ਕੋਈ ਵੀ ਆਰਟਿਸਟ ਮੈਨੂੰ ਇੱਥੋਂ ਪਾਕਿਸਤਾਨ ਤੋਂ ਮਿਲੇ ਤਾਂ ਮੈਂ ਕਿਉਂ ਸੋਚੂੰਗੀ ਕਿ ਮੈਂ ਖੁਸ਼ਨਸੀਬ ਹਾਂ, ਬਿਕੋਜ਼ ਇੱਥੋਂ ਦੇ ਆਰਟਿਸਟ ਸੁਰੀਲੇ ਬਹੁਤ ਨੇ, ਬਹੁਤ ਸੁਰੀਲੇ ਤੁਹਾਡੇ ਵੀ ਸੁਰੀਲੇ ਨਹੀਂ, ਉਹ ਉੱਥੇ ਵੀ ਸੁਰੀਲੇ ਨੇ, ਉੱਥੇ ਵੀ ਸੁਰੀਲੇ ਨੇ। ਆਪਣਾ ਫੋਕ ਦੇ ਵਿੱਚ ਇੱਥੇ ਬਹੁਤ ਜਿਵੇਂ ਤੁਹਾਡੇ ਸਤਿੰਦਰ ਸਰਤਾਜ, ਉਹ ਬਹੁਤ ਵੱਡਾ ਨਾਮ, ਉਹ ਤਾਂ ਕੀ ਬਾਤ ਹੈ। ਹਾਂਜੀ, ਉਹ ਤੇ ਮੈਂ ਕਹਿੰਦਾ ਵੀ ਕਮਾਲ ਦੇ, ਉਹ ਐਡਾ ਸੋਹਣਾ ਲਿਖਦੇ, ਐਡਾ ਸੋਹਣਾ ਫਿਰ ਉਹਨੂੰ ਗਾਉਂਦੇ, ਕਮਾਲ ਕਰਦੇ। ਗੁਰਦਾਸ ਮਾਨ ਜੀ ਤੋਂ ਬਾਅਦ ਉਹ ਨੇ ਬਸ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ, ਵੀ ਬਹੁਤ ਅੱਛਾ ਲਿਖਣ ਦੇ ਨਾਲ ਨਾਲ ਗਾਣਾ ਵੀ ਬਹੁਤ ਅੱਛਾ, ਔਰ ਉਸ ਤੋਂ ਉੱਪਰ ਹੁਣ ਐਕਟਿੰਗ ਵੀ ਬਹੁਤ ਅੱਛੀ ਕਰਨ ਲੱਗ ਗਏ। ਐਕਟਿੰਗ ਬਹੁਤ ਅੱਛੀ। ਫਿਰ ਇੱਕ ਉਹ ਹੋਰ ਤਾਂ ਮਲਟੀ ਟੈਲੈਂਟਡ ਨਾਮ, ਇਹ ਨਹੀਂ ਵੀ ਸਾਡਾ ਦੋਸਤ ਆ, ਪਰ ਜੋ ਲਿਖਦਾ ਜੋ ਗਾਉਂਦਾ, ਵੀਰ ਸਿੰਘ। ਵੀਰ ਸਿੰਘ ਤਾਂ ਉਹ ਹੀ ਇਜ਼ ਮਾਈ ਫੇਵਰੇਟ। ਉਹ ਤਾਂ ਕਹਿ ਲਓ ਕਿ ਮੈਂ ਜਿੱਦਾਂ ਬੱਚਾ ਨਹੀਂ ਹੁੰਦਾ ਆਪਣਾ ਛੋਟਾ ਭਰਾ, ਹੀ ਇਜ਼ ਲਾਈਕ ਦੈਟ। ਨਹੀਂ, ਮੈਂ ਤੇ ਰੱਬ ਮੇਰਾ ਦੋਵੇਂ ਹਾਣੀ, ਬਹੁਤ ਸੋਹਣਾ ਲਿਆ, ਬਹੁਤ ਸੋਹਣਾ ਗਾਇਆ। ਇੱਥੇ ਆਏ ਸੀ ਅਸੀਂ, ਬਹੁਤ ਆਨੰਦ ਮਾਣਿਆ ਉਹਨਾਂ ਨੂੰ ਸੁਣ ਕੇ। ਔਰ ਹੀ ਇਜ਼ ਸੱਚ ਅ ਨਾਈਸ ਹਿਊਮਨ ਬੀਇੰਗ। ਪਾਠ ਕਰੀ ਜਾਣਾ, ਸਵੇਰੇ ਉੱਠਣਾ ਪਾਠ ਕਰੀ ਜਾਣਾ, ਉਹ ਤਾਂ ਰੱਬ ਦਾ ਰੂਪ ਆ। ਬਿਲਕੁਲ ਇਸੇ ਤਰ੍ਹਾਂ। ਕਿਆ ਕਮਾਲ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਕਿਸੇ ਨਾਲ ਕੋਈ ਉੱਚੀ ਨੀਵੀਂ ਗੱਲ ਨਹੀਂ ਕਰਨੀ। ਇੱਥੇ ਆਏ ਨਾ ਤੇ ਹੁਣ ਹੁੰਦਾ ਨਾ ਵੀ ਜਿਵੇਂ ਤੁਸੀਂ ਆਖਿਆ ਰਾਤੀ, ਅਸੀਂ ਕਿਤੇ ਜਾਣਦੇ ਹਾਂ, ਹੁਣ ਮੈਂ ਕੈਮਰੇ ਤੇ ਨਾ ਇੱਕ ਕਰਨ ਲੱਗਾ ਗੱਲ ਕਿ ਤੁਸੀਂ ਆਖਿਆ ਵੀ ਬਰਗਰ ਖਾਣਾ, ਨਹੀਂ ਬਰਗਰ ਨਹੀਂ, ਮੈਕਡੋਨਲਡਸ ਖਾਣਾ। ਅਸੀਂ ਕਿਤੇ ਜਾਂਦੇ ਪਏ ਹਾਂ। ਹੁਣ ਅਸਲ ਦੇ ਵਿੱਚ ਗੱਲ ਇਹ ਆ ਵੀ ਮੈਂ ਜ਼ਿਆਦਾ ਟਾਈਮ ਦੁਬਈ ਹੁੰਦਾ, ਉੱਥੇ ਦਾ ਤਾਂ ਮੈਨੂੰ ਪਤਾ ਔਨਲਾਈਨ ਕਿਵੇਂ ਆਰਡਰ ਕਰੀ, ਤੇ ਮੈਂ ਪਾਕਿਸਤਾਨ ਕਦੀ ਆਰਡਰ ਕੀਤਾ ਹੀ ਨਹੀਂ, ਬਰਗਰ ਖਾਦਾ ਹੀ ਨਹੀਂ, ਪੀਜ਼ਾ, ਤੇ ਮੈਨੂੰ ਵੀ ਨਹੀਂ ਪਤਾ। ਤੇ ਮੈਂ ਕਿਹਾ ਚੱਲ ਮੈਂ ਥੱਲੇ ਜਿਹੜਾ ਰੈਸਟੋਰੈਂਟ ਵਾਲਾ ਉਹਨੂੰ ਕਹਿ ਜਾਂਦਾ, ਤੇ ਉਹਨੂੰ ਮੈਂ ਕਹਿ ਕੇ ਗਿਆ, ਹੁਣ ਪਤਾ ਨਹੀਂ ਤੁਹਾਡੇ ਤੱਕ ਆਇਆ ਕਿ ਨਹੀਂ ਆਇਆ। ਚਲੋ ਉਹਦੀ ਆਪਾਂ ਬਿਹਾਈਂਡ ਦਾ ਕੈਮਰਾ ਨਹੀਂ, ਉਹ ਹੁਣ ਕਹਿੰਦੇ ਹੁੰਦੇ ਰਾਤ ਗਈ ਬਾਤ ਗਈ। ਨਹੀਂ, ਉਸ ਤੋਂ ਬਾਅਦ ਹੁਣ ਆਪਾਂ ਉਹ ਮਾਫੀ ਦੀ ਕਹਿੰਦੇ ਨੇ। ਨਹੀਂ, ਤੁਸੀਂ ਬੜੀ ਸੇਵਾ ਕੀਤੀ, ਬਹੁਤ ਧਿਆਨ ਰੱਖ ਰਹੇ ਹੋ ਸਾਡਾ। ਇੰਨੇ ਬੰਦਿਆਂ ਨੂੰ ਲੁੱਕ ਆਫਟਰ ਕਰਨਾ, ਮੈਂ ਅੰਡਰਸਟੈਂਡ ਕਰਦੀ, ਈਜ਼ੀ ਨਹੀਂ ਆ। ਤੇ ਉਹ ਰਾਤੀ ਨਾ ਮੈਂ ਜਿਹੜੀ ਗੱਲ ਕਰਨ ਡਿਆ, ਉਸ ਗੱਲ ਨੂੰ ਮੈਂ ਅੱਗੇ ਤੋਰਨ ਲੱਗਾ ਵੀ ਹੁੰਦੇ ਨਾ ਜਿਸ ਤਰ੍ਹਾਂ ਮਹਿਮਾਨ ਆਏ ਵੀ ਮੈਂ ਇੱਧਰ ਜਾਣਾ, ਮੈਂ ਉੱਧਰ ਜਾਣਾ, ਆਹ ਖਾਣਾ ਜਾਂ ਆਹ ਸ਼ਹਿਰ ਵੇਖਣਾ, ਉਸ ਮਤਲਬ ਰੈਸਟੋਰੈਂਟ ਨੂੰ ਟੇਸਟ ਕਰਨਾ, ਇਸ ਆਰਟਿਸਟ ਨੂੰ ਮਿਲਣਾ, ਦੇਰ ਇਜ਼ ਨੋ ਡਿਮਾਂਡ। ਵੀਰ ਸਿੰਘ ਦੀ ਗੱਲ ਕਰਦਾ, ਮੈਂ ਕਿਹਾ ਵੀ ਕੀ ਕਰਨਾ, ਆਂਦਾ ਜੋ ਤੂੰ ਕਰਨਾ, ਜਿਵੇਂ ਤੁਸੀਂ ਕਰਨਾ ਉਵੇਂ ਹੀ ਮੈਂ ਕਰਨਾ, ਜਿੱਧਰ ਨੂੰ ਤੁਸੀਂ, ਮੈਂ ਕਿਹਾ ਕੀ ਨੂੰ ਜਾਣਾ, ਜਿੱਧਰ ਨੂੰ ਤੁਸੀਂ ਜਾਣਾ ਉਹ ਨਹੀਂ ਮੈਂ ਜਾਣਾ। ਵੀ ਉਹ ਮੈਂ ਵੀ ਰਿਲੈਕਸ ਵੀ ਬੜੇ ਰਹੇ। ਮੈਨੂੰ ਜੇ ਆਖਿਆ ਨਾ ਵੀ ਆਪਾਂ ਯਾਰ ਅੱਜ ਮੇਰਾ ਦਿਲ ਕਰਨ ਡਿਆ, ਮੈਂ ਘਰ ਨਾ ਚੱਲੀਏ, ਮੇਰਾ ਇੱਥੇ 2 ਘੰਟੇ ਦੂਰ ਹੈ ਲੈਲਪੁਰ, ਆਪਾਂ ਮਾਂ ਜੀ ਹੋਣਾ ਹੋ ਗਏ, ਚਲੋ 2 ਦਿਨ ਉੱਥੇ ਰਹੇ, ਸਕੂਨ ਨਾਲ, ਮਜ਼ੇ ਨਾਲ, ਕੋਈ ਚੱਕਰ ਨਹੀਂ, ਕੋਈ ਟੈਨਸ਼ਨ ਨਹੀਂ ਵੀ ਕਿੱਥੇ ਪੈਣਾ, ਜੇ ਉਹ ਖਾਣਾ ਨਹੀਂ। ਬਹੁਤ ਸਿੰਪਲ, ਵੈਰੀ ਵੈਰੀ ਸਿੰਪਲ ਪਰਸਨ। ਜਿੱਦਾਂ ਦਾ ਮਰਜ਼ੀ ਕਮਰਾ ਦੇ ਦਿਓ, ਜਿੱਦਾਂ ਦਾ ਮਰਜ਼ੀ ਖਾਣਾ ਦੇ ਦਿਓ, ਠੀਕ ਹੈ। ਹਾਂ, ਤੁਹਾਡੇ ਕੋਲ ਗਏ ਉੱਥੇ? ਹਾਂਜੀ ਹਾਂਜੀ, ਯੂਕੇ ਮੇਰੇ ਘਰੇ ਆਏ, ਮੇਰੀ ਬਿੱਲੀ ਨਾਲ ਬੜਾ ਖੇਲੇ। ਅੱਛਾ ਰੂਬੀ, ਫਿਰ ਇੱਕ ਫਰਮਾਇਸ਼ ਹੋ ਰਿਹਾ ਵੀ ਜੋ ਤੁਸੀਂ ਆਪਣੀ ਪਸੰਦ ਦਾ ਕੁਛ ਤੁਹਾਨੂੰ ਜਿਹੜਾ ਆਪਣਾ ਵਧੀਆ ਲੱਗਦਾ ਉਹ ਸੁਣਾ ਦਿਓ। ਮੇਰਾ ਜਿਹੜਾ ਫਿਰ ਜਿਹੜਾ ਪਹਿਲਾ ਕੋਵਿਡ ਤੋਂ ਬਾਅਦ ਸੌਂਗ ਆਇਆ ਊਜਾ ਸਾਹਿਬ ਨਾਲ, ਉਹ ਮੈਂ ਤੁਹਾਨੂੰ 2 ਲਾਈਨਾਂ ਸੁਣਾ ਦਿੰਦੀ। ਸਾਡਾ ਅੱਜ ਕੱਲ੍ਹ ਉਹੀ ਹਾਲ ਚਾਲ ਵੇ, ਜਿਹੜਾ ਪਿਆਰ ਵਿੱਚ ਹੁੰਦਾ ਸਭ ਨਾਲ ਵੇ। ਸਾਡਾ ਅੱਜ ਕੱਲ੍ਹ ਉਹੀ ਹਾਲ ਚਾਲ ਵੇ, ਜਿਹੜਾ ਪਿਆਰ ਵਿੱਚ ਹੁੰਦਾ ਸਭ ਨਾਲ ਵੇ। ਨਾ ਹੀ ਲੱਗਦਾ ਏ ਦਿਲ, ਨਾ ਹੀ ਲੱਗਦੀ ਏ ਅੱਖ, ਨਾ ਹੀ ਲੱਗਦੇ ਜ਼ਮੀਨ ਉੱਤੇ ਪੈਰ, ਸੱਜਣਾ ਦੀ ਲੱਤ ਲੱਗ ਗਈ, ਹੋ ਸੱਜਣਾ ਦੀ ਲੱਤ ਲੱਗ ਗਈ। ਦਿਨ ਲੰਘਦਾ ਨਹੀਂ ਵੇਖਿਆ ਬਗੈਰ, ਸੱਜਣਾ ਦੀ ਲੱਤ ਲੱਗ ਗਈ, ਹਾਏ ਸੱਜਣਾ ਦੀ ਲੱਤ ਲੱਗ ਗਈ। ਵਾਹ ਜੀ ਵਾਹ, ਕੀ ਬਾਤ, ਕੀ ਬਾਤ। ਗਾਣੇ ਬਹੁਤ ਸੋਹਣੇ ਸੋਹਣੇ, ਤੇ ਹੋਰ ਸੋਹਣੇ ਸੋਹਣੇ ਇਦਾਂ ਦੇ ਤੁਸੀਂ ਹੋਪਫੁਲੀ ਲੈ ਕੇ ਆਓਗੇ। ਹੁਣ ਤਾਂ ਫਿਰ ਸਟਾਰਟਅਪ ਹੋ ਗਿਆ ਨਾ ਤੁਹਾਡਾ ਦੁਬਾਰਾ? ਹਾਂਜੀ, ਨਹੀਂ ਹੁਣ ਗਾਣੇ ਮੇਰੇ ਕੋਲ 3-4 ਲਾਈਨ ਅਪ ਕੀਤੇ ਹੋਏ ਆ, ਦੇਸੀ ਦੂਸਰੇ ਨਾਲ, ਦੇਸੀ ਕਰੂ ਦੇ ਨਾਲ ਹੈ, ਮੰਨਾ ਸਿੰਘ ਉਹਨਾਂ ਨੇ ਕੀਤਾ ਹੈ ਗਾਣਾ, ਅਤੇ ਇੱਕ ਸਾਡੇ ਯੂਕੇ ਦੇ ਹੈਗੇ ਆ ਡੀਜੇ ਡਿਪਸ, ਉਹਨਾਂ ਦੇ ਨਾਲ।
ਹੁਣ ਵੀਰ ਸਿੰਘ ਹੁਣੀ ਆਏ ਸੀ ਇੱਥੇ ਲਾਹੌਰ ਸ਼ੂਟ ਕਰ ਗਏ, ਹੁਣ ਆਏ ਤੇ ਆਓ ਇੱਥੇ ਕਰਕੇ ਜਾਓ ਕੁਛ ਨਾ ਕੁਛ ਨਵਾਂ। ਕੋਈ ਨਹੀਂ, ਦੇਖਦੇ ਆ ਹੁਣ ਥੋੜਾ ਆਪਾਂ ਇਧਰੋਂ ਫ੍ਰੀ ਹੋ ਗਏ ਆ ਹਾਂ ਤੇ ਹੁਣ ਕਰਦੇ ਆ ਕੁਝ। ਹਾਂ ਲਾਹੌਰ ਪਹਿਲਾਂ ਲਾਹੌਰ ਦਿਖਾ ਤਾਂ ਦੋ ਸਾਨੂੰ। ਹਾਂ ਲਾਹੌਰ ਸ਼ੂਟ ਕਰਕੇ ਗਿਆ ਨਾ ਉਹਨਾਂ ਨਾਲੇ ਵੇਖਿਆ ਨਾਲੇ ਸ਼ੂਟ ਕੀਤਾ 2 ਦਿਨ ਅਸੀਂ। ਹਾਂ ਜੇ ਪਤਾ ਸ਼ੂਟ ਕਰੋਗੇ ਤਾਂ ਫਿਰ ਆਪਾਂ ਨਾਲ ਨਾਲ ਦੀ ਨਾਲ ਉਹਨਾਂ ਸਾਰਾ ਲਾਹੌਰ ਵੇਖਿਆ ਵੀ ਫਲਾਣੀ ਲੋਕੇਸ਼ਨ ਫਲਾਣਾ ਥਾਂ ਹਰ ਥਾਂ ਜਾ ਕੇ ਸ਼ੂਟ ਕੀਤਾ। ਇਹ ਦੱਸੋ ਵੀ ਲਾਹੌਰ ਤੇ ਹਾਲੀ ਤੁਸੀਂ ਘੱਟ ਵੇਖਿਆ, ਇੱਥੇ ਆ ਕੇ ਇੱਥੋਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਉਹ ਵੀ ਦੱਸ ਦਿਓ ਨਾਲ ਦੀ ਨਾਲ। ਐਕਸਪੀਰੀਅੰਸ ਵਧੀਆ। ਦੇਖੋ ਕਿਸੇ ਵੀ ਨਵੀਂ ਜਗ੍ਹਾ ਤੁਸੀਂ ਆਨੇ ਥੋੜਾ ਜਿਹਾ ਟਾਈਮ ਲੱਗਦਾ ਉਹਨੂੰ ਨੋ ਟੂ ਦ ਪਲੇਸ, ਹੈ ਨਾ, ਗੈਟ ਟੂ ਨੋ ਦ ਪਲੇਸ। ਮੈਨੂੰ 1 ਦਿਨ ਤਾਂ ਲੱਗਾ ਆ। ਅੱਜ ਮੈਂ ਥੋੜਾ ਜਿਹਾ ਘੁੰਮੀ ਸੀ, ਅੱਜ ਮੈਨੂੰ ਸੋਹਣਾ ਲੱਗਾ। 1 ਅੱਧਾ ਦਿਨ ਤਾਂ ਪਹਿਲਾਂ ਮੈਂ ਥੋੜੀ ਜਿਹੀ ਡਰੀ ਸੀ ਪਰ ਯਾ ਇਟਸ ਬਿਊਟੀਫੁਲ। ਡਰ ਕਿਸ ਗੱਲ ਤੋਂ ਲੱਗਾ? ਮਤਲਬ ਕਿ ਤੁਸੀਂ ਬਾਹਰ ਨਹੀਂ ਜਾਣਾ, ਹੋਟਲ ਤੋਂ ਬਾਹਰ ਨਾ ਜਾਇਓ, ਨਾਲ ਦੇ ਹੀ ਹੋਟਲ ਵਾਲੇ ਕਹਿ ਦਿੰਦੇ ਨੇ ਜੀ ਸਿਕਿਉਰਿਟੀ ਲੈ ਕੇ ਜਾਓ, ਇਹ ਕਰੋ ਉਹ ਕਰੋ। ਪਰ ਅੱਜ ਤਾਂ ਮੈਂ ਉੱਦਾਂ ਹੀ ਨਿਕਲ ਗਈ ਸੀ, ਕੁਝ ਨਹੀਂ ਹੋਇਆ, ਬੜੀ ਕੋਈ ਵਧੀਆ। ਗੱਲ ਵੀ ਨਹੀਂ, ਕੋਈ ਚੱਕਰ ਨਹੀਂ ਹੈ। ਤੇ ਤੁਸੀਂ ਸਾਡਾ ਚੈਨਲ ਪੰਜਾਬੀ ਲਹਿਰ ਫੋਲੋ ਕਰ ਲਿਓ, ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਸਾਡੇ ਕੋਲ ਕਿੰਨੇ ਲੋਕ ਆਉਂਦੇ ਤੇ ਕਿੱਥੇ ਕਿੱਥੇ ਘੁੰਮਦੇ ਆ। ਪਿੰਡਾਂ ਪੁੰਡਾਂ 'ਚ ਨਿਕਲ ਜਿੱਦਾਂ ਅਸੀਂ ਉਹਨਾਂ ਨੂੰ ਲੈ ਕੇ ਘੁੰਮਣ ਕੋਈ ਚੱਕਰ ਨਹੀਂ ਹੈਗਾ, ਕੋਈ ਡਰ ਨਹੀਂ ਆਇਆ ਇੱਥੇ। ਉਹ ਤੁਹਾਡਾ ਸਿੰਪਲ ਪ੍ਰੋਟੋਕੋਲ ਆ ਵੀ ਇਸ ਤਰ੍ਹਾਂ ਕਰਨਾ। ਜਿਹੜਾ ਬਾਹਰੋਂ ਬੰਦਾ ਆਉਂਦਾ ਉਹਨੂੰ ਲੱਗਦਾ ਪਤਾ ਨਹੀਂ ਕਿੰਨਾ ਕੁ ਡਰ ਹੈ ਜਾਂ ਜਿਹੜਾ ਸਾਨੂੰ ਨਾਲ ਸਿਕਿਉਰਿਟੀ ਲੈ ਕੇ ਜਾਣਾ ਪੈਣਾ। ਤੇ ਪਰ ਕੋਈ ਫਰਕ ਨਹੀਂ ਹੈਗਾ। ਅੱਜ ਮੈਂ ਘੁੰਮ ਕੇ ਦੇਖਿਆ, ਐਵਰੀਥਿੰਗ ਇਜ਼ ਨਾਰਮਲ। ਚਲੋ ਤੁਸੀਂ ਘੁੰਮੋ ਨਾ, ਫਿਰ ਕੋਈ ਜਿਹੜਾ ਤੁਸੀਂ ਗਾਣਾ ਗੁਣਾ ਕੋਈ ਕੀਤਾ ਉਹ ਲਾਹੌਰ ਦੱਸੋ, ਮੈਨੂੰ ਦੱਸਿਓ। ਸਾਡੇ ਕੋਲ ਪੂਰੀ ਟੀਮ ਹੈ ਜਿਨ੍ਹਾਂ ਨੇ ਅੱਗੇ ਸ਼ੂਟ ਕਰਕੇ ਦਿੱਤਾ ਵੀਰ ਸਿੰਘ ਨਾਲ, ਤੁਹਾਡਾ ਵੀ ਕਰਾਂਗੇ ਲਾਹੌਰ। ਚਲੋ ਠੀਕ ਹੈ। ਹਾਂ ਉਹਨਾਂ ਨਾਲ ਆਪਾਂ ਤੁਹਾਡੀ ਕਰਵਾ ਦਾਂਗੇ ਮੀਟਿੰਗ, ਤੁਹਾਡਾ ਸ਼ੂਟ ਕਰਵਾ ਦਿੰਦੇ। ਠੀਕ ਹੈ ਠੀਕ ਹੈ। ਜੇ ਕੋਈ ਤੁਹਾਡਾ ਗਾਣਾ ਗੁਣਾ ਰੈਡੀ ਹੈ? ਗਾਣੇ ਮੇਰੇ ਕੋਲ 3 ਰੈਡੀ ਨੇ। ਹਾਂ ਇੱਥੇ ਦੀਆਂ ਲਾਹੌਰ ਦੀਆਂ ਆਊਟਸਟੈਂਡਿੰਗ ਲੋਕੇਸ਼ਨਸ ਨੇ, ਬਹੁਤ ਵਧੀਆ। ਅੰਦਰੂਨੇ ਲਾਹੌਰ ਤੁਹਾਡੇ ਬਾਗ ਬੜੇ ਨੇ ਮੈਂ ਸੁਣਿਆ ਲਾਹੌਰ ਦੇ ਵਿੱਚ। ਬਾਗ ਬਹੁਤ ਨੇ। ਬਾਗਾਂ ਤੋਂ ਹਟ ਕੇ ਇੱਥੇ ਤੁਸੀਂ ਜਦੋਂ ਪੁਰਾਣਾ ਲਾਹੌਰ ਵੇਖੋਗੇ ਸਾਰਾ, ਤੁਹਾਨੂੰ ਐਂ ਲੱਗੂਗਾ ਵੀ ਜਿਵੇਂ ਪੁਰਾਣੇ ਦੌਰ 'ਚ ਆਪਾਂ ਫਿਰਦੇ ਹਾਂ। ਮਤਲਬ ਉਹੀ ਉਸੇ ਤਰ੍ਹਾਂ ਪੁਰਾਣੀਆਂ ਬਿਲਡਿੰਗਾਂ ਉਹਨਾਂ ਨੂੰ ਰਿਸਟੋਰ ਕੀਤਾ, ਵਧੀਆ ਦੇਖਭਾਲ ਉਹਨਾਂ ਦੀ। ਜੇ ਤੁਸੀਂ ਫੂਡ ਸਟਰੀਟ ਜਾਓਗੇ, ਉੱਥੇ ਜਿਹੜੀ ਬਾਦਸ਼ਾਹੀ ਮਸਜਿਦ ਹੈ, ਉੱਥੇ ਸਾਡੇ ਬਹੁਤ ਸਾਰੇ ਸਿੰਗਰਸ ਨੇ। ਆਤਿਫ ਅਸਲਮ ਨੇ ਉੱਥੇ ਸ਼ੂਟ ਕਰਦਾ ਅਕਸਰ ਉਹਦੀ ਛੱਤ 'ਤੇ, ਜਿੱਥੋਂ ਗੁਰਦੁਆਰਾ ਸਾਹਿਬ ਦਿਸਦਾ, ਮਸਜਿਦ ਦਿਸਦੀ ਆ, ਕਿਲ੍ਹਾ ਦਿਸਦਾ, ਲਾਹੌਰ ਸਾਰਾ ਦਿਸਦਾ। ਉੱਥੇ ਬਹੁਤ ਸੋਹਣਾ ਸ਼ੂਟ ਹੁੰਦਾ। ਤੁਸੀਂ ਜ਼ਰੂਰ ਕਰਿਓ, ਕਿਉਂਕਿ ਜਦੋਂ ਲਾਹੌਰ ਦਾ ਨਾਂ ਨਾਲ ਆਊ ਤੇ ਨਾਲ ਰੂਪੀ ਢਿੱਲੋਂ ਹੋਰ ਵਧੀਆ ਲੱਗੂਗਾ। ਬਸ ਤੁਹਾਡੇ ਤੇ ਹੁਣ ਮੈਂ ਤਾਂ ਤੁਹਾਡੇ ਤੇ ਛੱਡਿਆ, ਤੁਸੀਂ ਹੁਣ ਮੇਰੀ ਥੋੜੀ ਹੈਲਪ ਕਰੋ ਤੇ ਛੱਡ ਹੀ ਨਾ ਦਿਓ ਹੁਣ। ਹੁਣ ਪੁੱਛ ਲਿਓ ਵੀ ਕਿਵੇਂ ਕਰਨਾ। ਅਸੀਂ ਇੱਥੇ ਹੀ ਆ ਜੀ, ਕੋਈ ਨਹੀਂ। ਤੁਸੀਂ ਆਪਣਾ ਇਹਨਾਂ ਨੇ ਗਰੁੱਪ ਨੇ ਤੇ ਮੇਰੇ ਖਿਆਲ ਚੱਲ ਜਾਣਾ ਵਾ ਕੱਲ੍ਹ ਜਾਂ ਪਰਸੋਂ। ਅੱਛਾ ਜੀ। ਤੁਸੀਂ ਜੇ ਕਰਨਾ ਹੋਵੇ ਤਾਂ ਜ਼ਰੂਰ। ਅਸੀਂ ਸਾਡੀ ਮੁੰਡਾ ਜ਼ਵਾਰ ਹੈ ਮੇਰਾ ਦੋਸਤ, ਉਹ ਕਰਦਾ ਸਾਰਾ ਕੁਝ। ਲਓ ਜੀ ਰੂਪੀ, ਤੇ ਮੈਂ ਤੁਹਾਨੂੰ ਹੁਣ ਆਫਰ ਤੇ ਦੇਤੀ ਆ ਵੀ ਆਪਣੇ ਮੁੰਡਿਆਂ ਦਾ ਤੁਹਾਡੇ ਰੂਬਰੂ ਕਰਾ ਦੇਣਾ। ਤੇ ਸਾਡੇ ਕੈਮਰੇ ਦੀ ਬੈਟਰੀ ਮੁੱਕਣ ਵਾਲੀ ਤੇ ਆਪਾਂ ਲਿਚੀਆਂ ਇੱਥੇ ਮੁਕਾ ਦਈਏ। ਠੀਕ ਹੈ ਜੀ। ਓਕੇ, ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਟਾਈਮ ਦਿੱਤਾ ਹੈ। ਹੋਪਫੁਲੀ ਤੁਸੀਂ ਫੇਰ ਆਓਗੇ ਦੁਬਾਰਾ ਲਾਹੌਰ ਘੁੰਮਣ ਵਾਸਤੇ, ਪਾਕਿਸਤਾਨ ਘੁੰਮਣ ਵਾਸਤੇ। ਹੁਣ ਮੈਂ ਇਕੱਲੀ ਨਹੀਂ ਆਉਂਗੀ, ਹੁਣ ਤਾਂ ਮੇਰੇ ਨਾਲ ਬਹੁਤ ਜਾਣੇ ਆਣਗੇ। ਮੈਂ ਫੇਸਬੁੱਕ ਤੇ ਪਾ ਦਿੱਤਾ ਤੇ ਐਵਰੀਬਡੀ, ਮੇਰੀਆਂ ਸਾਰੀਆਂ ਫਰੈਂਡਸ, ਸਾਰਿਆਂ ਨੂੰ ਲੈ ਕੇ ਅਸੀਂ ਵੀ ਜਾਣਾ। ਹੁਣ ਤਾਂ ਅੱਗੇ ਮੈਨੂੰ ਲੱਗਦਾ ਅਗਲੇ ਸਾਲ ਵੱਡਾ ਸਾਰਾ ਗਰੁੱਪ ਆਏਗਾ। ਸਾਰਿਆਂ ਨੂੰ ਲੈ ਕੇ ਆਓ। ਸਾਡੀ ਕੰਪਨੀ ਆ ਲਿੰਕਿੰਗ ਬਾਰਡਰਸ ਪ੍ਰਾਈਵੇਟ ਲਿਮਿਟਡ। ਮੈਂ ਉਹਦਾ ਨੰਬਰ ਵੀ ਛੱਡ ਦਾਂਗਾ। ਵੈਬਸਾਈਟ ਵੀ www.linkingborders.com। ਜਿੰਨੇ ਆਉਣਾ ਹੋਵੇ ਅਸੀਂ ਉਹਨਾਂ ਨੂੰ ਅਕੋਮੋਡੇਟ ਵੀ ਕਰਦੀ। ਸਾਡੀ ਕੰਪਨੀ ਵਿਕਾਸ ਮੈਨੇਜ ਕਰਦਾ। ਸਾਰੇ ਉੱਤੇ ਆ ਕੇ ਵੈਬਸਾਈਟ 'ਤੇ ਆ ਕੇ ਇੱਕ ਵਾਰੀ ਵੇਖ ਲਓ ਕਿਵੇਂ ਸਾਰਾ ਹੁੰਦਾ ਮੈਨੇਜ, ਤੇ ਤੁਹਾਨੂੰ ਉਹ ਵੀ ਫੈਸਿਲਿਟੀ ਦੇਵਾਂਗੇ। ਡਿਸਕਾਊਂਟ ਦੇ ਦਿਓ ਬਸ। ਹਾਂ ਡਿਸਕਾਊਂਟ ਦੇ ਦਾਂਗੇ ਤੁਹਾਡੇ ਨਾਂ ਤੇ ਡਿਸਕਾਊਂਟ। ਬਹੁਤ ਸ਼ੁਕਰੀਆ ਤੁਹਾਡਾ ਜੀ। ਮਿਲਦੇ ਹਾਂ ਤੁਹਾਨੂੰ ਫੇਰ ਨਵੀਆਂ ਲਿਚਗੜੀਚੀਆਂ 'ਚ। ਰੱਬ ਰੱਖਾ।